दादा नाम अंबर कौर से। अमर कौर। हाँ जी। ਤੇ ਤੁਹਾਡੇ ਵਾਲਦ ਦਾ ਕੀ ਨਾਂ ਸੀ? ਉਹਦਾ ਸੀ सोहन सिंह ਸੋਹਣ ਸਿੰਘ जी। ਸਹੀ ਹੋ ਗਿਆ। ਦਾਦੇ ਦਾ ਨਾਮ ਵੀ ਯਾਦ ਆ? दादा का नाम याद है, ਉਹ ਵੀ ਦੱਸ ਦੇਣਾ। ਉਹਦਾ ਜਮੀਤਾ ਸਿੰਘ। ਜਮੀਤਾ ਸਿੰਘ। हाँ तो चाचे का नाम सिंगारा सिंह। ਸਹੀ ਹੋ ਗਿਆ। ਇਹ ਖਾਨਦਾਨ 47 ਤੋਂ ਬਾਅਦ ਇੱਥੇ ਰਹਿ ਗਏ ਸੀ ਜਿਹੜੇ ਸਹੀ ਮੁਸਲਮਾਨ ਹੋ ਗਏ ਸੀ? एक जमीते का घर रह गया है, देवी दीते का घर रह गया है, ਅੱਛਾ। ते वो सुंदर सिख का लाल दीन का रह गया है। ते बस यही रहे ने त्रै घर। मेरा गया से ਅੱਛਾ। हिंदुस्तान। ਭਾਈ ਦਾ ਕੀ ਨਾਮ ਸੀ ਤੁਹਾਡੇ ਦਾ? ਉਹਦਾ ਨਾਮ ਸੀ करतार सिंह। करतार सिंह। अच्छा। करतार सिंह मोहम्मद नवाज। सोहन मोहम्मद नवाज सिंह। हाँ जी। ਅੱਛਾ ਉਹ ਗਏ ਸਨ? ਗਏ ਸਨ, ਨਹੀਂ ਮਾਮੇ ਲੱਭੇ। ਇੱਕ ਸਾਡੇ ਪਿੰਡ ਦਾ ਸਾਡਾ ਆਪਣਾ ਲੱਗਦਾ ਸੀ, ਲੱਭਾ ਉਹਦਾ ਨਾਂ ਸੀ, ਉਹਦੇ ਕੋਲ ਰਿਹਾ ਮੁੜ। ਅੱਛਾ ਇੰਡੀਆ 'ਚ? ਹਾਂ ਲੱਭਾ ਸੀ ਉਹਦਾ ਨਾਂ। ਅੱਛਾ ਲੱਭਾ ਸਿੰਘ। ਉਹ ਸਿਆਣ ਲਿਆ ਵੀ ਤੂੰ ਕਿੱਥੋਂ ਆਇਆ। ਉਸ ਉੱਥੇ ਰੱਖਿਆ ਆਪਣੇ ਕੋਲ, ਨਾਨਕੇ ਨਹੀਂ ਲੱਭੇ। ਅੱਛਾ ਨਾਨਕੇ ਨਹੀਂ ਲੱਭੇ। ਨਾ ਇਹਦਾ ਮਤਲਬ ਕੋਸ਼ਿਸ਼ ਕਰਦੇ ਰਹੇ ਤੁਸੀਂ ਕਿ ਸਾਡੇ ਨਾਨਕੇ ਤੁਹਾਡੇ ਲੱਭ ਮਾਮਾ ਦਾ ਨਾਂ ਕੀ ਸੀ? ਬੇਬੇ ਐਂਸਵੀਰ ਸਿੰਘ ਇੱਕ ਨਾਂ ਤੇ, ਇੱਕ ਅੱਛਾ, ਨੇ ਵੀਰ ਕਰਤਾਰ ਸਿੰਘ। ਸਿੰਘ। ਮਾਂ ਜੀ ਅਸੀਂ ਇੱਕ ਨੇ ਆਖਿਆ ਕਰਤਾਰ ਸਿੰਘ ਆਂਦੀ ਸੀ ਬੇਬੇ। ਕਰਤਾਰ ਸਿੰਘ। ਖੂਹ ਆਲੇ ਦੁਆਲੇ ਇਹ ਸੀ ਮੁਬਾਰਕਪੁਰ ਸੀ ਉਹ ਲਾਂਦੇ। ਅੱਛਾ। ਤੇ ਉਰਾਂ ਉਹ ਠੱਠਾ ਖੂਹ ਸੱਦੇ ਨੇ, ਤੇ ਆ ਅੰਦਰਲਾ ਖੂਹ ਸੀ ਇੱਦੇ ਅੱਛਾ। ਸੁਰਾਵਾਂ ਦਾ। ਅੱਛਾ। ਤੇ ਉਹ ਪਿੱਛੇ ਨਵਾਂ ਖੂਹ ਸੀ। ਆ ਡੱਲਾਂ ਸਨ। ਅੱਛਾ। ਆ ਸਿੱਖਾਂ ਦੀਆਂ, ਸਹੀ। ਉਹਨਾਂ ਦਾ ਡੱਲਾ ਨਾਂ ਸੀ। ਦਰੀਆਂ 2-3 ਸਨ। ਇੱਕ ਧੋਥੜਾਂ ਦਾ ਸੀ ਘਰ, ਤੇ ਜਲਾਲ ਧੋਥੜ ਸੀ ਸਿੱਖ। ਅੱਛਾ। ਦੂਸਰਿਆਂ ਭਰਾਵਾਂ ਦਾ ਮੈਨੂੰ ਨਾਂ ਨਹੀਂ ਐਡਾ ਆਉਂਦਾ, ਵਾਕਫੀਅਤ ਜੋ ਨਹੀਂ ਸੀ। ਤੇ ਸੁਰਾ ਬਰਾਦਰੀ ਚੋਂ ਇੱਕ ਲਾਭ ਸਿੰਘ ਸੀ, ਅੱਛਾ। ਹਾਕਮ ਦਾ ਪੁੱਤਰ ਸੀ। ਤੇ ਹਿੰਦੂ ਬਰਾਦਰੀ ਚੋਂ ਸਯਾਦਾ ਤੇ ਸੋਹਣਾ, ਤੇ ਉਹ ਸਨ ਸਹੀ ਹੋ ਗਿਆ ਸਿੱਖ। ਬਾਠ ਸਨ, ਉਹਨਾਂ ਚੋਂ ਕੇਸਰਾ, ਸੋਹਣਾ ਤੇ ਸੋਹਣਾ, ਸਹੀ। ਉਹ ਤਰਾਏ ਭਾਈ ਸਨ। ਤੇ ਹੋਰ ਖੱਤਰੀ ਸਨ ਦੂਸਰੇ, ਸਾਡੇ ਨਾਨਕਿਆਂ ਦਾ ਵੀ। ਅੱਛਾ। ਦੇਵਾ ਸਿੰਘ। ਇਹ ਜੀ ਪਿੰਡ ਬੂਹੇ ਕੀ, ਇੱਥੇ ਜਾ ਰਹੇ ਆ ਤੇ ਅੱਜ ਇੱਥੋਂ ਦਾ ਇੰਟਰਵਿਊ ਕਰਾਂਗੇ। ਇੱਧਰ ਵੀ ਇਸ ਬੂਹੇ ਕੀ ਦੇ ਘਰ ਨੇ, ਬੂਹੇ ਕੀ ਦੀ ਜ਼ਮੀਨ ਹੈ। ਤੇ ਅੱਜ ਅਸੀਂ ਇੱਥੇ ਪੁੱਛਾਂਗੇ ਇਸ ਪਿੰਡ ਦੀ ਤਾਰੀਖ, ਇੱਥੇ ਕਿਹੜੇ ਕਿਹੜੇ ਲੋਕ ਆਬਾਦ ਸੀ 47 ਤੋਂ ਪਹਿਲੇ, ਤੇ 47 ਵੇਲੇ ਇੱਥੇ ਕੀ ਕੁਛ ਹੋਇਆ ਸੀ ਉਹਨਾਂ ਦੇ ਨਾਲ। अस्सलाम वालेकुम, सत श्री अकाल, आदाब दोस्तों सब का। पंजाब की टीम इस टाइम पिंड बूहे की दे विच पहुंच चुके हैं तो साड़ी हुण दी मुलाकात सराह फैमिली तक बजुर्गों के नाल जिन्हां ने 47 नूं अपनी अखीं वेखिया। इन्हां कोलों पुछांगे कि इस पिंड दे विच किहड़े-किहड़े सिख हिंदू खतरी रहिंदे सी ते इस पिंड दे विच 3-4 फैमिलियां जिहड़ियां सिखों मुसलमान होकर रह गईयां, उन्हां दे बारे भी इन्हां दे नाल गलबात करते हैं। अस्सलाम वालेकुम बाबा जी। वालेकुम की हाल चाल है? खैर है, शुक्र है, अल्हम्दुलिल्लाह। की नाम है अपना? मंजूर हुसैन। मंजूर हुसैन। ते तुहाडे वालिद साहब दा की नाम सी? पीर मोहम्मद। ते दादा जी दा, दादे दा? मोहम्मद बख्श। मोहम्मद बख्श। केड़ी बरादरी अपनी? सुरा बरादरी। सराज जट। या सही हो गया। ਇਹ ਜਿਹੜੇ ਪਿੰਡ ਆਪਾਂ ਬੈਠੇ ਆ ਇਹਦਾ ਪੂਰਾ ਨਾਮ ਕੀ ਹੈ? ਇਹਦਾ ਨਾਮ ਪੂਰਾ ਬੂਏ ਕੀ ਹੈ। ਬੂਏ ਕੀ? ਭਾਵੇਂ ਬੂਏ ਕੇ ਲਿਖ ਲਓ, ਲਿਖਣੇ 'ਚ ਤੇ ਬੂਏ ਕੀ ਲਿਖਦੇ ਨੇ। ਹਾਂਜੀ। ਤੇ ਬੂਏ ਕੇ ਵੀ ਲਿਖ ਜਾਂਦੇ, ਉਹਦੇ ਕੇ ਪੈਂਦਾ, ਇਹਦੇ ਕੀ ਪੈਂਦੀ ਹੈ। ਸਹੀ ਹੋ ਗਿਆ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਇਹਦੇ ਆਲੇ ਦੁਆਲੇ ਬੋਰਿਆਂ ਵਾਲਾ ਲੱਗਦਾ, ਘਣੀਆਂ 2 ਨੇ ਉਹ ਲੱਗਦੇ ਨੇ, ਲਵੇਰੇ ਚੜਦੇ ਨੇ ਉਹ ਲੱਗਦੇ ਨੇ, ਨਾਨੋਕੋਟ ਚੜਦੇ ਉਹ ਲੱਗਦਾ। ਸਹੀ ਹੋ ਗਿਆ। ਹਾਂ। ਇਹਦੀ ਤਹਿਸੀਲ ਕਿਹੜੀ ਹੈ?
ਤਹਿਸੀਲ ਹਾਫਸਾਬਾਦ, ਤੇ ਜ਼ਿਲ੍ਹਾ ਵੀ ਹਾਫਜ਼ਾਬਾਦ। ਜ਼ਿਲ੍ਹਾ ਗੁਜਰਾਂਵਾਲਾ ਸੀ ਉਸ ਵੇਲੇ। ਉਸ ਵੇਲੇ 47 ਵੇਲੇ। ਉਹ ਉਸ ਵੇਲੇ 47 ਗੁਜਰਾਂਵਾਲਾ ਜ਼ਿਲ੍ਹਾ, ਤੇ ਹੁਣ ਹਾਫਜ਼ਾਬਾਦ ਹੈ। ਹੁਣ ਹਾਫਸਾਬਾਦ ਜ਼ਿਲ੍ਹਾ। ਸਹੀ ਹੋ ਗਿਆ। 47 ਵੇਲੇ ਇੱਥੇ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਇਸ ਪਿੰਡ ਦੇ ਵਿੱਚ? ਇਸ ਬਰਾਦਰੀਆਂ 2-3 ਸਨ। ਇੱਕ ਧੋਥੜਾਂ ਦਾ ਸੀ ਘਰ, ਤੇ ਜਲਾਲ ਧੋਥੜ ਸੀ ਸਿੱਖ। ਅੱਛਾ। ਦੂਸਰਿਆਂ ਭਰਾਵਾਂ ਦਾ ਮੈਨੂੰ ਨਾਂ ਨਹੀਂ ਐਡਾ ਆਉਂਦਾ, ਵਾਕਫੀਅਤ ਜੋ ਨਹੀਂ ਸੀ। ਤੇ ਸੁਰਾ ਬਰਾਦਰੀ ਚੋਂ ਇੱਕ ਲਾਭ ਸਿੰਘ ਸੀ। ਅੱਛਾ। ਹਾਕਮ ਦਾ ਪੁੱਤਰ ਸੀ। ਤੇ ਹਿੰਦੂ ਬਰਾਦਰੀ ਚੋਂ ਸਿਆਦਾ ਤੇ ਸੋਹਣਾ, ਤੇ ਉਹ ਸਨ। ਸਹੀ ਹੋ ਗਿਆ। ਸਿੱਖ ਬਾਠ ਸਨ, ਉਹਨਾਂ ਚੋਂ ਕੇਸਰਾ, ਸੋਹਣਾ ਤੇ ਸੋਹਣਾ। ਸਹੀ। ਉਹ ਤਰਾਏ ਭਾਈ ਸਨ। ਤੇ ਹੋਰ ਖੱਤਰੀ ਸਨ ਦੂਸਰੇ। ਸਾਡੇ ਨਾਨਕਿਆਂ ਦੇ ਵਿੱਚ ਅੱਛਾ। ਦੇਵਾ ਸਿੰਘ, ਨਰਾਇਣ ਸਿੰਘ ਤੇ ਬਖਸ਼ਾ, ਅੱਛਾ। ਦੇਵਾ ਸਿੰਘ ਦਾ ਪੁੱਤਰ। ਤੇ ਉਦੋਂ ਹੋਰ ਸੀ ਬੁੱਧ ਸਿੰਘ। ਅੱਛਾ। ਬੁੱਧ ਸਿੰਘ। ਬੁੱਧ ਸਿੰਘ ਇੱਕ ਖੱਤਰੀ ਸੀ। ਅੱਛਾ। ਮਾਸ਼ਾਅੱਲਾ, ਤੁਹਾਨੂੰ ਨਾਂ ਯਾਦ ਨੇ ਸਾਰਿਆਂ ਦੇ? ਯਾਦ ਨੇ। ਇਹ ਨਾਨਕਿਆਂ ਦਾ ਵੀ ਦੱਸ ਦਿਓ। ਇਹਨਾਂ ਦੇ ਨਾਨਕੇ ਤੇ ਇੱਥੇ ਰਹਿ ਗਏ, ਇਹਨਾਂ ਦੇ ਨਾਨਕੇ ਕਿਹੜਾ ਗਏ? ਉਹ ਵੀ ਦੱਸ ਦਿਓ, ਉਹਨਾਂ ਦਾ ਕੀ ਕੀ ਨਾਮ ਹੈ? ਉਹਦਾ ਵਿੱਕੀ ਦੇ ਨਾਂ ਗੁਲਾਮ ਰਸੂਲ ਸੀ, ਵੱਡੇ ਦੇ ਨਾਂ, ਨਿੱਕੇ ਦੇ ਨਾਂ ਸੁਲਤਾਨ ਸੀ, ਉਦੋਂ ਨਿੱਕੇ ਦੇ ਨਾਂ ਜੰਗੀਰਾ ਸੀ, ਉਦੋਂ ਨਿੱਕੇ ਦੇ ਨਾਂ ਆਬਾਸ ਸੀ। ਪਹਿਲੇ ਇਹਨਾਂ ਦੇ ਕੀ ਨਾਮ ਹੁੰਦੇ ਸੀ? ਪਹਿਲੇ ਇੱਕ ਬਾਬਾ, ਇੱਕ ਜਿਹੜਾ ਵਡੇਰਾ ਸੀ ਉਹਦਾ ਨਾਂ ਵਜ਼ੀਰ ਸਿੰਘ ਸੀ, ਤੇ ਗਾਣਾ ਜਿਹੜਾ ਸੀ ਉਹਦਾ ਨਾਂ ਗਾਣਾ ਸਿੰਘ ਹੀ ਸੀ। ਉਹ ਨਾਂ ਉਹ ਹੀ ਰਹੇ ਨੇ ਉਹਨਾਂ ਦੇ। ਨਾਂ ਉਹੀ ਰਹੇ ਨੇ। ਨਾਂ ਉਹ ਹੀ ਰਹੇ ਨੇ। ਸਹੀ ਹੋ ਗਿਆ। ਦੂਸਰਾ ਇਹਦਾ ਜਿਹੜਾ ਨਾਨਾ ਸੀ ਉਹਦੇ ਨਾਂ ਸ਼ਿੰਗਾਰਾ ਸਿੰਘ ਸੀ। ਅੱਛਾ। ਤੇ ਸੁਣ ਨਹੀਂ, ਸ਼ਿੰਗਾਰਾ ਸਿੰਘ ਸੀ ਨਿੱਕਾ, ਤੇ ਵੱਡਾ ਸੋਹਣਾ ਸੀ। ਸਾਡਾ ਨਾਨਾ ਸੁਣ ਅੱਛਾ। ਉਹਦੇ ਨਾਂ ਸੋਹਣਾ ਸੀ ਤੇ ਨਿੱਕਾ ਸ਼ਿੰਗਾਰਾ ਸੀ। ਇਹ ਉਸ ਵੇਲੇ ਜ਼ਿਆਦਾ ਤਾਂ ਘਰ ਜਿਹੜੇ ਸੀ ਸਿੱਖਾਂ ਦੀ ਮਾਲਕੀ ਸੀ ਨਾ ਇਸ ਪਿੰਡ ਦੇ ਵਿੱਚ, ਕਿ ਮੁਸਲਮਾਨਾਂ ਦੀ ਜ਼ਿਆਦਾ ਸੀ? ਨਹੀਂ, ਮੁਸਲਮਾਨਾਂ ਦੀ ਤਾਦਾਦ ਜ਼ਿਆਦਾ ਸੀ। ਨਹੀਂ, ਮਾਲਕੀ ਜਿਹੜੀ। ਮਾਲਕੀ ਸਿੱਖਾਂ ਦੀ ਜ਼ਿਆਦਾ ਸੀ। ਅੱਛਾ, ਮਾਲਕੀ ਸਿੱਖਾਂ ਦੀ ਸੀ। ਸਿੱਖਾਂ ਦੀ ਜ਼ਿਆਦਾ। ਤੇ ਲੰਬੜਦਾਰ ਕਿੰਨੇ ਸੀ ਇਸ ਪਿੰਡ ਦੇ? ਲੰਬਰਦਾਰ ਇੱਕੋ ਹੀ ਸੀ। ਕੀ ਨਾਂ ਸੀ ਲੰਬੜਦਾਰ ਦਾ? ਉਸ ਵਕਤ ਰਾਮਾ ਲੰਬਰਦਾਰ ਸੀ। ਅੱਛਾ, ਰਾਮਾ ਲੰਬੜਦਾਰ ਸੀ। ਉਹਦਾ ਪੁੱਤਰ ਅੱਗੋਂ ਮੁਹੰਮਦ ਲੰਬਰਦਾਰ ਸੀ। ਤੇ ਪਿੰਡ ਦੇ ਵਿੱਚ ਗੁਰਦੁਆਰੇ ਕਿੰਨੇ ਸੀ ਉਸੋਂ? ਗੁਰਦੁਆਰਾ ਕੋਈ ਨਹੀਂ, ਕਿੱਥੇ ਇੱਕੋ ਹੀ ਗੁਰਦੁਆਰਾ ਸੀ। ਉਹਨਾਂ ਘਰ ਇੱਕ ਕੁਟੀਏ ਘਰ ਚ ਬਣਾਇਆ ਸੀ। ਅੱਛਾ। ਜ਼ੋਰ ਜੋ ਐਡਾ ਸਿੱਖਾਂ ਦਾ ਇੱਥੇ ਕੋਈ ਨਹੀਂ ਸੀ। ਗੁਰਦੁਆਰੇ ਤੇ ਹੁੰਦੇ ਨੇ ਜਿੱਥੇ ਵੱਡੇ ਪਿੰਡ ਹੋਣ, ਅੱਛਾ। ਆਮ ਆ। ਤੇ ਮਸਜਿਦਾਂ ਕਿੰਨੀਆਂ ਸੀ? ਹਾਂ, ਮਸਜਿਦਾਂ ਕਿੰਨੀਆਂ ਸੀ? ਮਸਜਿਦ ਇੱਕੋ ਹੀ ਸੀ। ਅੱਛਾ, ਇੱਕੋ ਹੀ ਮਸਜਿਦ ਸੀ। ਇੱਕੋ ਮਸਜਿਦ। ਸਹੀ ਹੋ ਗਿਆ। ਪਿੰਡ ਦੇ ਵਿੱਚ ਕੋਈ ਮੇਲਾ ਸ਼ੇਲਾ ਵੀ ਲੱਗਦਾ ਹੁੰਦਾ ਸੀ? ਸੰਗ ਲੱਗਦਾ ਇੱਕ ਸਾਲ ਬਾਅਦ, ਅੱਛਾ। 15 ਫੱਗਣ ਦੀ। ਸਿਆਲ ਕੋਟ ਟੁੱਟਦਾ, ਨਗਾਇਆ ਜਾਂਦਾ, ਅਜੇ ਵੀ ਜਾਂਦਾ। ਉਦੋਂ ਵੀ ਜਾਂਦਾ ਸੀ? ਉਦੋਂ ਵੀ ਜਾਂਦਾ ਸੀ, ਹੁਣ ਵੀ। ਸਹੀ ਹੋ ਗਿਆ। ਪਿੰਡ ਦੇ ਵਿੱਚ ਕੋਈ ਭਲਵਾਨ ਵੀ ਹੋਇਆ ਉਸ ਵੇਲੇ? ਹੁਣ ਮੈਂ ਉਸ ਵਕਤ ਭਲਵਾਨ ਇਹਦਾ ਜ਼ਾਤੀ ਤੇ ਕੋਈ ਨਹੀਂ ਮੈਂ ਸੁਣਿਆ। ਤੇ ਉਂਝ ਮੁੜਾ ਜਟਕੇ ਮੁੰਡੇ ਕੌਡੀ ਖੇਡਦੇ ਕੁਲਦੇ, ਇਹ ਆਮ ਹੁੰਦੇ ਸਨ ਮੁੜਨ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਦੱਸ ਦੇਣਾ ਕਿ ਜਿਹੜੇ ਆਲੇ ਦੁਆਲੇ ਜ਼ਮੀਨ ਹੈ ਤੁਹਾਡੇ ਪਿੰਡ ਦੀ, ਉਦੋਂ ਇੱਥੇ ਨਹਿਰੀ ਪਾਣੀ ਹੁੰਦਾ ਸੀ ਕਿ ਖੂਹਾਂ ਦਾ ਪਾਣੀ ਹੁੰਦਾ ਸੀ? ਨਹਿਰੀ ਪਾਣੀ ਸੀ। ਹੋ ਗਿਆ ਸੀ ਪਹਿਲੇ ਖੂਹਾਂ ਦਾ ਸੀ, ਜਿਸ ਵੇਲੇ ਰੌਲਾ ਪੈਂਦਾ ਉਸ ਵੇਲੇ ਨਹਿਰੀ ਪਾਣੀ ਸੀ। ਅੱਛਾ, ਉਦੋਂ ਨਹਿਰੀ ਸੀ। ਨਹਿਰੀ ਪਾਣੀ। ਤੇ ਖੂਹ ਜਿਹੜੇ ਆਲੇ ਦੁਆਲੇ ਲੱਗੇ ਸੀ ਉਹਨਾਂ ਦਾ ਕੋਈ ਨਾਂ ਯਾਦ ਨੇ? ਖੂਹ ਆਲੇ ਦੁਆਲੇ ਇਹ ਸੀ, ਮੁਬਾਰਕਪੁਰ ਸੀ ਉਹ ਲਾਂਦੇ। ਅੱਛਾ। ਤੇ ਉਰਾਂ ਉਹ ਠੱਠਾ ਖੂਹ ਸੱਦੇ ਨੇ। ਤੇ ਆ ਅੰਦਰਲਾ ਖੂਹ ਸੀ ਇੱਦੇ। ਅੱਛਾ। ਸੁਰਾਵਾਂ ਦਾ। ਅੱਛਾ। ਤੇ ਉਹ ਪਿੱਛੇ ਨਵਾਂ ਖੂਹ ਸੀ। ਆ ਡੱਲਾਂ ਸਨ। ਅੱਛਾ। ਆ ਸਿੱਖਾਂ ਦੀਆਂ, ਉਹਨਾਂ ਦਾ ਡੱਲਾ ਨਾਂ ਸੀ। ਇਸ ਪਿੰਡ ਦੇ ਵਿੱਚ ਉਦੋਂ ਸਕੂਲ ਵੀ ਹੈ ਸੀ? ਨਹੀਂ, ਸਕੋ ਕਿੱਥੇ ਪੜ੍ਹਨ ਜਾਂਦੇ ਸੀ? ਨਾਨਾਕੋਟ। ਅੱਛਾ, ਨਾਨਕਪੁਰ। ਕੱਸੋ ਕੀ। ਸਹੀ ਹੋ ਗਿਆ। ਤੇ ਅੱਛਾ ਬਜ਼ੁਰਗੋ, ਜਿਹੜੇ ਇੱਥੇ ਸਿੱਖ ਰਹਿੰਦੇ ਹੁੰਦੇ ਸੀ, ਇਹਨਾਂ ਦੀ ਕੋਈ ਆਪਸ 'ਚ ਮੁਸਲਮਾਨਾਂ ਨਾਲ ਕੋਈ ਦੁਸ਼ਮਣੀ ਤਾਂ ਨਹੀਂ ਸੀ? ਨਹੀਂ ਨਹੀਂ, ਸਿੱਖ ਐਸਾ ਨਹੀਂ ਮਾੜੇ ਮੁਸਲਮਾਨਾਂ ਤੋਂ। ਮਾੜੇ ਸਨ? ਜਿਸ ਵਕਤ ਸਿੱਖ ਹੋਏ ਨੇ ਨਾ, ਕੋਈ ਸਿਰ ਚਾਣ ਜੋਗੇ ਉਹਨਾਂ ਦੇ ਮੁੰਡੇ, ਉਸ ਵੇਲੇ ਤੇ ਉਹ ਨਹੀਂ ਟੁਰ ਗਏ। ਅਗਰ 2 ਸਾਲ ਰਹਿੰਦੇ ਤੇ ਮੋੜੋ ਜ਼ਬਰਦਸਤ ਹੋ ਜਾਣੇ ਸਨ। ਕਿਉਂ? ਫੋਟ ਉਹਨਾਂ ਦੀ ਪਿਛਲੀ ਪਨੀਰੀ ਰਲ ਪਈ ਸੀ। ਅੱਛਾ। ਤੇ ਪਹਿਲੇ ਬੜੇ ਭਲੇ ਮਾਨਸ ਤੇ ਨੇਕ ਚੰਗੇ ਸਨ। ਤੇ ਜਿਵੇਂ ਸਾਡਾ ਦਿਲ ਕਰਦਾ ਸੀ ਮੁਸਲਮਾਨਾਂ ਦਾ, ਕੁਰਬਾਨੀ ਤੋਂ ਨਹੀਂ ਸਨ ਰੋਕ ਸਕਦੇ। ਅੱਛਾ। ਨਮਾਜ਼ ਅਜ਼ਾਨ ਤੋਂ ਨਹੀਂ ਸਨ ਰੋਕ ਸਕਦੇ। ਅੱਛਾ।
ਕਿਸੇ ਮਜ਼ਹਬ ਦੇ ਕੰਮ ਤੋਂ ਉਹ ਨਹੀਂ ਸਨ ਬੋਲਦੇ, ਅੱਛਾ ਨਹੀਂ ਸੀ ਨਾ ਕੁਛ ਕਰਦੇ ਸਨ। ਇੱਕ ਹਿਸਾਬ ਦਾ ਸ਼ਰੀਫ ਬੰਦੇ ਸਨ, ਬੰਦੇ ਸ਼ਰੀਫ ਸਨ, ਸਾਊ ਸਨ ਬੰਦੇ, ਪਿਆਰ ਨਾਲ ਬੰਦਾ ਰਹਿੰਦੇ ਰਹੇ। ਪਿਆਰ ਮੁਹੱਬਤ ਨਾਲ ਖਿਲਾਫ। ਵਿਆਹਾਂ ਸ਼ਾਦੀਆਂ 'ਚ ਵੀ ਆਉਣ ਜਾਣ ਹੁੰਦਾ ਸੀ ਜੀ ਵਿਆਹਾਂ ਸ਼ਾਦੀਆਂ 'ਚ ਆਉਣ ਜਾਣ ਹੁੰਦਾ ਸੀ ਇਹਨਾਂ ਦੇ ਨਾਲ? ਹੁਣ ਮੈਂ ਜੋ ਆਪ ਕਿਸੇ ਦੇ ਵਿਆਹ ਸ਼ਾਦੀ ਤੇ ਗਿਆ ਨਹੀਂ, ਮੈਂ ਕਿਸੇ ਦਾ ਕੀ ਦੱਸਾਂ। ਨਹੀਂ ਵੈਸੇ ਤੁਹਾਡੇ ਬਜ਼ੁਰਗ ਤੇ ਜਾਂਦੇ ਹੋਣੇ ਨੇ। ਆਹੋ ਹੁਣ ਸਲਾਮ ਦੁਆ ਤੇ ਹੋਵੇ ਜੀ, ਲੈਂਦੇ ਹੀ ਸਨ ਨਾ ਇੱਕ ਦੂਜੇ ਨਾਲ ਭਾਈ ਜਾ ਰਹੇ ਤੇ ਨਾ ਲੇਕਿਨ ਬੰਦਿਆਂ ਗੋਚਰੇ ਬੰਦਿਆਂ ਨੂੰ ਪੈਂਦੇ ਰਹਿੰਦੇ ਨੇ, ਕੰਮ ਲੈਂਦੇ ਦਿੰਦੇ ਸਨ ਉਦੋਂ ਦੀ। ਸਹੀ ਹੋ ਗਿਆ, ਸਹੀ ਹੋ ਗਿਆ। ਤੇ ਤੁਹਾਡਾ ਜਿਹੜਾ ਪਿੰਡ ਦਾ ਚੌਧਰੀ ਸੀ ਸਿੱਖਾਂ ਵਿੱਚੋਂ, ਉਹ ਕਿਹੜਾ ਸੀ ਬੰਦਾ? ਜ਼ਮੀਨ ਭਾਂਡੇ ਵਾਲਾ? ਜ਼ਮੀਨ ਭਾਂਡੇ ਵਾਲਾ ਲੰਬਰਾਂ ਦਾ ਘਰ ਸੀ, ਰਾਮੇ ਲੰਬਰ ਕਾ। ਤੇ ਜਾਂ ਉਹ ਸਾਡੀ ਬਲਾਦਰੀ ਸੀ, ਲੱਭਾ ਜਿਹੜਾ ਸੀ ਕੌਮ ਸਾਡੀ ਸੀ। ਅੱਛਾ ਉਹ ਸਿੱਖ ਸੀ। ਉਹ ਚੋਖੇ ਮਰਲਿਆਂ ਦਾ ਮਾਲਕ ਸੀ, 150 ਕਿੱਲੇ ਦਾ ਮਾਲਕ ਸੀ। ਅੱਛਾ ਹਾਂ। ਹੋਰ ਸੁਰਾਜ ਜਿਤਨੇ ਵੀ ਹਨ, ਬਾਅਦ ਜਮੀਤਾ ਸਿੰਘ ਕੋਈ ਬਾਬਾ ਜਮੀਤਾ ਤੇ ਉਹ ਇੱਕੋ ਘਰ ਹੀ ਨਾ ਜਮੀਤਾ ਗੱਦ ਦੇਵੀ ਦਿੱਤਾ। ਅੱਛਾ ਉਹ ਮਾਲਕ ਸਨ ਚੰਗੇ। ਅੱਛਾ ਚੰਗੇ ਮਾਲਕ ਸਨ। ਹਾਂ, ਕਿਉਂ ਉਹ ਆਦੇ ਸਨ ਸਾਰੇ ਘਰ, ਤੇ ਇਹ ਲੱਭਾ ਕੱਲਾ ਆਦੇ ਸੀ। ਅੱਛਾ ਅੱਛਾ ਸਹੀ ਹੋ ਗਿਆ, ਜੀ ਸਹੀ ਹਾਂ। ਹੋ ਗਿਆ। ਅੱਛਾ ਬਜ਼ੁਰਗੋ, ਜਦੋਂ 47 ਦੀ ਵੰਡ ਹੋਈ ਹੈ, ਜੀ ਹਾਂ, ਉਦੋਂ ਕੀ ਕੁਛ ਹੋਇਆ ਸੀ? ਤੁਸੀਂ ਕੀ ਵੇਖਿਆ ਸੀ? ਉਦੋਂ ਇਹ ਹੀ ਹੋਇਆ ਸੀ, ਅਸਾਂ ਜੋ ਅੱਖੀ ਡਿੱਠਾ ਜਾਂ ਸੁਣਿਆ, ਹਾਂਜੀ ਜੋ ਅੱਖੀ ਦੇਖਿਆ। ਲੋਕਾਂ ਦੀ ਨਹੀਂ ਗੱਲ ਕਰਦੇ। ਆ ਮਹੀਨਾ ਜਿਹੜਾ ਭਾਦਰੋਂ ਦਾ ਚੜ੍ਹਨਾ, ਸਾਉਣ ਦਾ, ਹੁਣ ਉਹ ਰੋਤਾ ਹੀ ਖੜੀ ਗਏ। ਹਾਂਜੀ ਉਹੀ ਮੌਸਮ ਹੈ, ਉਹ ਹੀ ਮੌਸਮ ਆਇਆ ਖੜਾ ਜਦੋਂ ਰੌਲਾ ਪਿਆ ਹੈ। ਹਾਂਜੀ ਸਾਡੇ ਕੋਲ ਇੱਥੇ 62 ਸਿੱਖ ਸਨ, ਉਹਨਾਂ ਐਸੇ ਲਾਭ ਲਿਆ ਕੇ ਸੱਟੀ ਸੀ ਪੈਲੀ ਵਿੱਚ। ਅੱਛਾ ਇੱਕ ਦੋ ਭਰਾ ਸਨ, ਤਰਾਏ, ਤੇ ਇੱਕ ਬੱਚਾ ਸੀ ਉਹਨਾਂ ਕੋਲ। ਐਸੇ ਲਈ ਉਹਨਾਂ ਉਵੇਂ ਕੱਦੂ ਦੇ ਭਰੇ, ਮਿੱਟੀ ਦੇ ਭਰੇ ਲੈ ਕੇ ਬੱਚਾ ਚੁੱਕ ਕੇ ਤੇ ਨਿਕਲ ਗਏ। ਬਸ ਸਾਡਾ ਤਬਾਦਲਾ ਹੋ ਗਿਆ, ਸਾਨੂੰ ਖਤਰਾ ਹੈ, ਅਸਾਂ ਇੱਥੋਂ ਨਿਕਲ ਜਾਣਾ। ਉਹ ਨਿਕਲ ਗਏ। ਦੂਸਰੇ ਜਿਹੜੇ ਹਨ ਖੱਤਰੀ, ਉਹ ਕਲਮਾ ਪੜ੍ਹ ਕੇ ਮੁਸਲਮਾਨ ਹੋ ਕੇ ਡੋਗਰਿਆਂ ਨੂੰ ਸੱਦ ਕੇ ਤੇ ਉਹ ਗਏ ਨੇ। ਅੱਛਾ ਲੱਭਾ ਮੁਸਲਮਾਨ ਹੋ ਕੇ ਮਹੀਨਾ ਰਹਿ ਕੇ ਤੇ ਉਸ ਵੀ ਡੋਗਰਿਆਂ ਨੇ ਮੰਗਾਇਆ ਤੇ ਉਹ ਵੀ ਟੁਰ ਗਿਆ। ਅੱਛਾ ਮੁਸਲਮਾਨ ਹੋ ਕੇ ਰਹੇ। ਬਲਕਿ ਸਿੱਖ ਸ਼ਰਮੇ ਕੇ ਜਿਹੜੇ ਸਜਾਦੇ ਕੇ ਧੋਥੜ, ਉਹ ਰੌਲੇ 'ਚ ਟੁਰ ਗਏ, ਨਿਕਲ ਗਏ। ਅੱਛਾ ਰੋੜੇ ਚਲੇ ਗਏ। ਉਵੇਂ ਹੀ ਉਹਨਾਂ ਦੀਆਂ ਫਸਲਾਂ ਲੋਕਾਂ ਉਜਾੜੀਆਂ ਨੇ ਪਈਆਂ, ਉਵੇਂ ਹੀ ਉਹਨਾਂ ਦੀਆਂ ਧੜਾਂ ਚਾਈਆਂ ਨੇ ਪਈਆਂ, ਉਵੇਂ ਹੀ ਕਾਰੋਬਾਰ। ਅੱਛਾ ਬਜ਼ੁਰਗੋ, ਜਦੋਂ ਇਹ ਲੋਕ ਗਏ ਸੀ, ਕੋਈ ਆਪਣਾ ਸਮਾਨ ਲੈ ਕੇ ਵੀ ਗਏ ਨੇ? ਸਮਾਨ ਜ਼ਾਤੀ ਜਿਹੜੇ ਘਰਾਂ ਦੇ ਸਨ ਉਹ ਤਾਂ ਕੋਈ ਨਹੀਂ ਗਏ, ਤੇ ਹੁਣ ਖਾਣ ਪੀਣ ਤੇ ਲੈਣ ਦੇ ਥੋੜਾ ਬੜਾ ਲੈ ਹੀ ਗਏ ਸਨ। ਹਾਂ। ਇਸ ਪਿੰਡ ਦੇ ਵਿੱਚ ਜੱਥੇ ਪੈਂਦੇ ਰਹੇ ਨੇ? ਹਾਂ, ਜੱਥੇ ਪੈਂਦੇ ਰਹੇ ਨੇ ਇਸ ਪਿੰਡ ਦੇ ਵਿੱਚ ਉਹਨਾਂ ਉੱਤੇ ਹਮਲਾ ਕਰਨ ਵਾਸਤੇ? ਨਾ ਨਾ, ਸਾਡੇ ਪਿੰਡ 'ਚ ਕੋਈ ਕਿਸੇ ਸਿੱਖ ਹਮਲਾ ਨਹੀਂ ਕੀਤਾ, ਕੋਈ ਪਿਆ ਨਹੀਂ। ਲਾਮ ਦੇ ਪਿੰਡਾਂ 'ਚ ਪੈਂਦੇ ਰਹੇ ਨੇ। ਲਵੇਰੀ ਪੈਂਦੇ ਹਨ ਮੀਆਂ ਗੁਲਾਮ ਦਸਤਗੀਰ ਨੂੰ ਮਾਰਨ। ਅੱਛਾ। ਤੇ ਉਹ ਵਧੀ ਸੀ, ਉਹ ਨਹੀਂ ਮੋਇਆ। ਉਹਦੀ ਥਾਂ ਇੱਕ ਨੂਰ ਮਾਉਂਦਾ ਮੀਆਂ ਸੀ ਚੱਠ ਜਗਦਾ, ਉਹ ਮੋਇਆ ਸੀ। ਅੱਛਾ, ਉਹਨੂੰ ਕਿਉਂ ਮਾਰਨ ਪੈਂਦੇ ਸੀ? ਉਹ ਦੁਸ਼ਮਣੀਆਂ ਸਿੱਖਾਂ ਨੂੰ, ਉਹ ਜ਼ੰਗੀਰਦਾਰ ਜ਼ੈਲਦਾਰ ਸੀ। ਅੱਛਾ। ਤੇ ਉਹਦੀ ਕੋਈ ਖੱਟ ਮੱਟ ਹੋਵੇ ਦੀ ਉਹਨਾਂ ਨਾਲ। ਅੱਛਾ। ਇਸ ਵਾਸਤੇ ਮੁੜ ਵੈਰਾਂ ਤੋਂ ਵੀ ਲੋਕੀ ਪੈਂਦੇ ਨੇ, ਦੂਜਿਆਂ ਤੋਂ ਕੀ ਆਖਣਾ ਨੇ। ਸਾਡੇ ਪਿੰਡ ਵੈਰ ਭੰਡੀ ਕਿਸੇ ਦਾ ਨਹੀਂ ਸੀ, ਕਿਸੇ ਨੂੰ ਨਾ ਹੋਏ ਨਹੀਂ ਆਖੀ। ਇਹਦਾ ਮਤਲਬ ਤੁਸੀਂ ਲੋਕਾਂ ਨੇ ਕਿਸੇ ਵੀ ਸਿੱਖ ਨੂੰ ਮੁਸਲਮਾਨਾਂ ਨੇ ਨੁਕਸਾਨ ਨਹੀਂ ਪਹੁੰਚਾਇਆ? ਨਾ ਨਾ, ਸਹੀ ਸਲਾਮਤ ਇੱਥੋਂ ਗਏ? ਬਿਲਕੁਲ ਸਹੀ ਸਲਾਮਤ। ਤੇ ਕਿੰਨੇ ਖਾਨਦਾਨ 47 ਤੋਂ ਬਾਅਦ ਇੱਥੇ ਰਹਿ ਗਏ ਸੀ ਜਿਹੜੇ ਸਹੀ ਮੁਸਲਮਾਨ ਹੋ ਗਏ ਸੀ? ਇੱਕ ਜਮੀਤੇ ਦਾ ਘਰ ਰਹਿ ਗਿਆ, ਦੇਵੀ ਦਿੱਤੇ ਦਾ ਘਰ ਰਹਿ ਗਿਆ। ਅੱਛਾ। ਤੇ ਉਹ ਸੁੰਦਰ ਸਿੱਖ ਦਾ ਲਾਲਦੀਨ ਦਾ ਰਹਿ ਗਿਆ। ਬਸ ਇਹ ਹੀ ਰਹੇ ਨੇ ਤਰਾਏ ਘਰ। ਇਹਨਾਂ ਨੇ ਕਿਦੋਂ ਸਲਾਮ ਕਬੂਲ ਕੀਤਾ ਸੀ, ਕਿਹੜੇ ਸੰਨ 'ਚ? ਹਾਂ, ਇਹਨਾਂ ਨੇ ਕਿਦੋਂ ਸਲਾਮ ਕਬੂਲ ਕੀਤਾ ਸੀ, ਕਿਹੜੇ ਸੰਨ 'ਚ? ਇਹਨੇ ਸੰਨ 47 'ਚ ਹੀ ਕੀਤਾ ਸੀ, ਜਦੋਂ ਰੌਲਾ ਪਿਆ ਹੈ। ਉਦੋਂ ਹੀ ਇਹ ਸਾਡੀ ਬਰਾਦਰੀ ਸੀ, ਸਾਡੀ ਵੀ ਜ਼ਾਤ ਸੁਰਾਸ ਸੀ, ਇਹਨਾਂ ਦੀ ਵੀ ਸੁਰਾਸ ਸੀ। ਉਸ ਵੇਲੇ ਇਹਨਾਂ ਕਲਮਾ ਪੜਿਆ ਤੇ ਅੱਛਾ ਦਾਵਤ ਮੁਸਲਮਾਨਾਂ ਪਕਾਈ, ਇਹਨਾਂ ਖਾਧੀ ਏ। ਉਸ ਵਕਤ ਤੇ ਰਹਿ ਗਏ ਨੇ ਬਸ। ਸਹੀ ਹੋ ਗਿਆ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਕੋਈ 47 ਤੋਂ ਬਾਅਦ ਇੱਥੇ ਮੁੜ ਕੇ ਆਇਆ ਆਪਣਾ ਪਿੰਡ ਵੇਖਣ ਜਾਂ ਆਪਣਾ ਕੋਈ ਸਮਾਨ ਲੈਣ? ਨਾ ਨਾ, ਅੱਜ ਤੱਕ ਕੋਈ ਨਹੀਂ ਆਇਆ। ਅੱਜ ਤੱਕ ਕੋਈ ਨਹੀਂ ਆਇਆ, ਕੋਈ ਬੰਦਾ ਨਹੀਂ ਆਇਆ। ਨਾ ਨਾ।
ਕਿਸੇ ਦਾ ਰਾਬਤਾ ਹੋਇਆ ਤੁਹਾਡੇ ਨਾਲ ਜਾਂ ਕਿਸੇ ਨਹੀਂ, ਅਸੀਂ ਉਸ ਵੇਲੇ ਛੋਰ ਸਾਂ, 10 ਸਾਲ ਉਮਰ ਸੀ। ਹਾਂਜੀ ਰਾਬਤਾ ਹੋਣਾ ਸੀ ਬਜ਼ੁਰਗਾਂ ਨਾਲ, ਵਡੇਰਿਆਂ ਨਾਲ, ਤੇ ਉਹ ਵਡੇਰੇ ਬਜ਼ੁਰਗ ਮਰ ਗਏ, ਉਦਲੇ ਉਹਨਾਂ ਦੇ ਵੀ ਮਰ ਗਏ। ਹਾਂਜੀ ਹੁਣ ਉਹ ਸਾਡੀ ਬਲਾਦਰੀ ਜੋ ਲੱਭਾ ਸੀ 150 ਕਿੱਲੇ ਦਾ ਮਾਲਕ ਸੀ, ਤੇ ਸਾਨੂੰ 40 ਕਿੱਲੇ ਜ਼ਮੀਨ ਉਹਦੇ ਖਾਤੇ 'ਚ ਮਿਲੀ ਹੈ। ਅੱਛਾ ਤੁਹਾਨੂੰ ਤੇ ਉਹ ਟੁਰ ਗਿਆ ਹਿੰਦੁਸਤਾਨ, ਉਹਦੇ ਬੱਚੇ ਉੱਧਰ ਜਾ ਕੇ ਪੈਦਾ ਹੋਏ ਨੇ, ਉਹਨਾਂ ਨੂੰ ਸਾਡਾ ਕੀ ਪਤਾ ਹੈ। ਲੇਕਿਨ ਹੁਣ ਪਤਾ ਚੱਲ ਜਾਏਗਾ ਜਦੋਂ ਤੁਹਾਡੀ ਵੀਡੀਓ ਜਾਏਗੀ ਨਾ, ਤੁਹਾਡੇ ਵੀ ਮਸਲਾ ਜਿਹੜੀ ਤਫਸੀਲ ਦੱਸੀ ਤੁਸੀਂ, ਅੱਛਾ ਹੁਣ ਪਤਾ ਚੱਲ ਜਾਏਗਾ। ਹਾਂ, ਹੋਰ ਕੋਈ ਸੁਨੇਹਾ ਦੇਣਾ ਹੋਵੇ ਤੇ ਦੇ ਸਕਦੇ ਹੋ। ਸੁਨੇਹਾ ਉੱਥੇ ਪਹੁੰਚੇਗਾ ਤੁਹਾਡੇ ਪਿੰਡ, ਉਹਨਾਂ ਨੂੰ ਲੱਭੇ ਦੀ ਫੈਮਿਲੀ ਨੂੰ ਜਾਂ ਕਿਸੇ ਹੋਰ ਫੈਮਿਲੀ ਨੂੰ। ਨਹੀਂ ਲੱਭੇ ਦੀ ਫੈਮਿਲੀ ਨੂੰ ਮਿਲੇ ਤੇ ਉਹਨਾਂ ਨੂੰ ਦੱਸ ਦੇਣਾ, ਮਨਜ਼ੂਰ ਹੁਸੈਨ ਪੀਰ ਮੁਹੰਮਦ ਸੁਰਾ ਦਾ ਪੁੱਤਰ ਹੈ, ਬੂਏ ਕਿਆਂ 'ਚ, ਉਹ ਤੁਹਾਡੀ ਯਾਦ ਦਾਸਤੇ 'ਚ ਤੁਹਾਨੂੰ ਕਰਦਾ ਹੈ। ਵਾਹ ਜੀ ਵਾਹ। ਹਾਂ, ਚਲੋ ਇਨਸ਼ਾਅੱਲਾ ਮੁਲਾਕਾਤ ਹੋਏਗੀ। ਇਹਨਾਂ ਦੇ ਵੈਸੇ ਮਕਾਨ ਇੱਥੇ ਪਿੰਡ ਦੇ ਵਿੱਚ ਪੱਕੇ ਹੁੰਦੇ ਸੀ, ਕੱਚੇ ਹੁੰਦੇ ਸੀ? ਮਕਾਨ ਸਭ ਦੀ ਉਸ ਵੇਲੇ ਕੱਚੇ ਸਨ, ਸਭ ਦੇ ਕੱਚੇ ਸਨ। ਮਕਾਨ ਪੱਕਾ ਕਿਸੇ ਦਾ ਨਹੀਂ ਸੀ। ਦੁਕਾਨਦਾਰ ਕੋਈ ਜਿਹੜਾ ਖੱਤਰੀ ਦੁਕਾਨ ਦੇਵਾ ਸਿੰਘ ਦੀ ਦੁਕਾਨ ਪਿੱਛੋਂ ਕੱਚੀ ਸੀ, ਅੱਗੇ ਮੱਥਾ ਪੱਕਾ ਸੀ। ਅੱਛਾ। ਬੁੱਧ ਸਿੰਘ ਦੀ ਜਿਹੜੀ ਹੱਟੀ ਉਹ ਵੀ ਅੱਗੋਂ ਪੱਕੀ ਸੀ, ਪਿੱਛੋਂ ਕੱਚੀ ਸੀ। ਤੇ ਨਰਾਇਣ ਦਾਸ ਦੀ ਉੱਕਾ ਹੀ ਕੱਚੀ ਸੀ। ਅੱਛਾ ਅੱਛਾ। ਹਾਂ, ਇੱਥੇ ਇੱਕ ਮੈਨੂੰ ਪਤਾ ਲੱਗਾ ਸਿੱਖ ਮਾਂ ਵੀ ਰਹਿ ਗਈ ਸੀ। ਇੱਕ ਮਾਈ ਸਿੱਖ ਵੀ ਜਿਹੜੀ ਸੀ ਉਹ ਰਹਿ ਗਈ ਸੀ, ਚੁਧਰਾਣੀ ਸੀ ਇੱਥੋਂ ਦੀ ਜੱਟੀ ਜਿਹੜੀ। ਆਹੋ, ਉਹ ਜਿਹੜੀ ਜੱਟੀ ਰਹਿ ਗਈ ਸੀ, ਉਹ ਫਾਤਮਾ ਰਹਿ ਗਈ ਸੀ, ਤੇ ਉਹ ਇਹਦੇ ਨਾਨੇ ਨਿੱਕੇ ਦੇ ਘਰ ਉਸ ਨਿਕਾਹ ਕਰ ਲਿਆ। ਉਹ ਵੀ ਕਲਮਾ ਪੜ ਗਿਆ ਤੇ ਉਹ ਵੀ ਪੜ ਗਈ, ਤੇ ਉਹ ਦਿਓਰ ਭਰਜਾਈ ਸਨ, ਉਹਨਾਂ ਨਿਕਾਹ ਕਰ ਲਿਆ। ਅੱਛਾ ਅੱਛਾ ਅੱਛਾ। ਉਹ ਵੀ ਸਿੱਖ ਸੀ? ਆਹ ਮੁਹੰਮਦੀਨ ਵੀ ਸਿੱਖ ਸੀ ਨਾ। ਤੇ ਦਾਦਾ ਇਹਨਾਂ ਦਾ ਨਾਨਾ ਜਿਹੜਾ ਸੀ ਉਹ ਵੀ ਸਿੱਖ ਸੀ, ਉਹ ਵੱਡਾ ਸੀ, ਸੋਹਣਾ ਨਾਂ ਸੱਸ। ਚਲੋ ਜੀ, ਅਸੀਂ ਹੁਣ ਕੋਸ਼ਿਸ਼ ਕਰਦੇ ਹਾਂ ਉਹਨਾਂ ਵਿੱਚੋਂ ਕੋਈ ਨਾ ਕੋਈ ਜਿਉਂਦਾ ਹੋਏਗਾ ਨਾ, ਇਹਨਾਂ ਦਾ ਕੋਈ ਮਾਂ ਇਹਨਾਂ ਦੀ ਕੋਈ ਜਿਉਂਦੀ ਹੋਏਗੀ। ਕਿਹਨਾਂ ਦੀ? ਉਹ ਮਾਈ ਦੀ ਕੋਈ ਕੁੜੀ ਜਾਂ ਮੁੰਡਾ ਕੋਈ ਜਿਉਂਦਾ ਹੋਏਗਾ ਨਾ। ਉਹ ਮਾਈ ਤੇ ਮਰ ਗਈ ਵੀ, ਇਹ ਦੋਵਾਂ ਦਾ ਮੁੰਡਾ ਦੋ ਸਨ, ਉਹ ਦੋਵੇਂ ਮਰ ਗਏ ਵੇ ਨੇ। ਤੇ ਕੋਈ ਕੁੜੀ ਹੋਏਗੀ ਉਹਨਾਂ ਦੀ? ਤੇ ਇੱਕ ਕੁੜੀ ਉਹਨਾਂ ਦੀ, ਇਹਨਾਂ ਦੀ ਮਾਂ ਹੈ। ਅੱਛਾ, ਉਹ ਹੈਗੀ ਹਲੇ। ਜੀ ਦੋਸਤੋ, ਅਸੀਂ ਹੁਣ ਪਹੁੰਚ ਚੁੱਕੇ ਹਾਂ ਜੀ ਮਾਂ ਜੀ ਬਲਕੀਸ ਬੀਬੀ, ਜਿਨ੍ਹਾਂ ਦਾ ਪੁਰਾਣਾ ਨਾਮ ਦਲੀਪ ਕੌਰ ਸੀ। 47 ਵੇਲੇ ਇਹਨਾਂ ਦਾ ਵੀ ਖਾਨਦਾਨ ਇਸ ਪਿੰਡ ਦੇ ਵਿੱਚ ਰਹਿ ਗਿਆ ਸੀ। ਇਹਨਾਂ ਕੋਲੋਂ ਪੁੱਛਾਂਗੇ 47 ਦੇ ਉਹ ਹਾਲਾਤ ਦੇ ਬਾਰੇ, ਇਹਨਾਂ ਨੇ ਆਪਣੀ ਅੱਖੀਂ ਜਾਂ ਆਪਣੇ ਵੱਡਿਆਂ ਕੋਲ ਕੀ ਕੁਝ ਸੁਣਿਆ, ਇੱਥੇ ਕਿਹੜੇ ਹਾਲਾਤ ਪੈਦਾ ਹੋਏ ਸੀ ਜਿਹੜੇ ਇਹਨਾਂ ਨੂੰ ਸਿੱਖੋ ਮੁਸਲਮਾਨ ਹੋਣਾ ਪਿਆ, ਇਹਨਾਂ ਨਾਲ ਕਿਹੜੇ ਲੋਕਾਂ ਨੇ ਜ਼ੋਰ ਜ਼ਬਰਦਸਤੀ ਕੀਤੀ ਜਾਂ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ ਮਾਂ ਜੀ ਹੋਰਾਂ ਦੇ ਨਾਲ। अस्सलाम वालेकुम। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ ਮਾਂ ਜੀ? ਖੈਰਾਂ ਨੇ? ਠੀਕ ਠਾਕ ਹੋ? ਹਾਂ ਖੈਰ। ਕੀ ਨਾਮ ਤੁਹਾਡਾ? ਦਲੀਪ ਕੌਰ। ਹਾਂਜੀ, ਦਲੀਪ ਕੌਰ, ਹੁਣ ਬਲਕੀਸ ਬੀਬੀ। ਪਹਿਲੇ ਦਲੀਪ ਕੌਰ ਸੀ, ਹੁਣ ਬਲਕੀਸ ਬੀਬੀ। ਹਾਂਜੀ। ਤੁਸੀਂ ਇਹਨਾਂ ਦੇ ਕੀ ਲੱਗਦੇ ਜੀ? ਇਹ ਮੇਰਾ ਬੇਟਾ ਹੈ। ਬੇਟੇ ਹੋ। ਤੁਹਾਡਾ ਕੀ ਨਾਮ ਹੈ? ਇਫਤਿਖਾਰ ਹੈ। ਸਰ ਤੁਹਾਡਾ ਕੀ ਨਾਮ? ਆ ਬੇਟਾ ਅੱਲਾਹ ਚਲੋ ਕਾਲੇ ਨੇ ਇਫਤਿਖਾਰ। ਅੱਛਾ, ਸਹੀ ਹੋ ਗਿਆ। ਮਾਂ ਜੀ, ਅਸੀਂ ਆਏ ਹਾਂ ਤੁਹਾਡੇ ਕੋਲ ਪੁਰਾਣੀਆਂ ਹਿੰਦੁਸਤਾਨ ਦੀਆਂ ਗੱਲਾਂ ਪੁੱਛਣ, ਜਦੋਂ 47 ਦੀ ਵੰਡ ਹੋਈ ਹੈ ਜੀ। ਤੁਸੀਂ ਦੱਸਿਆ ਕਿ ਤੁਹਾਡੀ ਉਸ ਵੇਲੇ 2-3 ਸਾਲ ਉਮਰ ਸੀ, ਲੇਕਿਨ ਕੁਝ ਚੀਜ਼ਾਂ ਤੁਸੀਂ ਆਪਣੀ ਮਾਂ ਜੀ ਕੋਲ ਵੀ ਸੁਣੀਆਂ ਹੋਣੀਆਂ। ਤੇ ਮਾਂ ਜੀ ਐਸੇ ਰੌਲੇ ਪਏ ਨੇ, ਤੇ ਬਾਬਾ ਦੇ ਸੁਣੋ ਜਾਣੀ ਹਯਾਤ ਉਹ ਸਨ ਲੈ ਗਏ ਸੀ ਇੱਥੇ, ਮਾਰ ਕੋਲ ਲੋਕ ਖੁੰਦੇ ਸਾਡੇ ਸਮਾਨ ਲੈ ਕੇ, ਮਾਲ ਵੀ ਲੈ ਗਏ। ਚਲੋ ਵੀ ਤੁਹਾਨੂੰ ਪੁੱਛਦੇ ਹਾਂ, ਤੁਸੀਂ ਆਪਣੇ ਨਾ ਵਾਲਦਾ ਦਾ ਨਾਮ ਦੱਸ ਦੇਣਾ। ਵਾਲਦਾ ਨਾਂ ਅੰਬਰ ਕੌਰ ਸੀ। ਅੰਬਰ ਕੌਰ। ਹਾਂਜੀ। ਤੇ ਤੁਹਾਡੇ ਵਾਲਦ ਦਾ ਕੀ ਨਾਮ ਸੀ? ਉਹਦਾ ਸੀ ਸੋਹਣ ਸਿੰਘ। ਸੋਹਣ ਸਿੰਘ ਜੀ। ਸਹੀ ਹੋ ਗਿਆ। ਦਾਦੇ ਦਾ ਨਾਮ ਵੀ ਯਾਦ ਆ? ਦਾਦਾ ਦਾ ਨਾਮ ਯਾਦ ਹੈ, ਉਹ ਵੀ ਦੱਸ ਦੇਣਾ। ਉਹਦਾ ਜਮੀਤਾ ਸਿੰਘ। ਜਮੀਤਾ ਸਿੰਘ। ਹਾਂ। ਤੇ ਚਾਚੇ ਦਾ ਨਾਮ ਸ਼ਿੰਗਾਰਾ ਸਿੰਘ। ਸਹੀ ਹੋ ਗਿਆ। ਇਹ ਜਿਹੜਾ ਪਿੰਡ ਅਸੀਂ ਬੈਠੇ ਆ ਇਸ ਟਾਈਮ, ਜੀ, ਇਹਦਾ ਪੂਰਾ ਨਾਮ ਕੀ ਹੈ? ਇਹਦੇ ਬੂਏ ਕੇ। ਬੂਏ ਕੇ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਕਾਲੇ ਵਾਲੇ ਲੱਗਦੇ ਨੇ ਕਣੀਆਂ, 2 ਕਣੀਆਂ ਨੇ, ਪੁਰਾਣਾ ਕਿ ਨਵਾਂ। ਹਾਂਜੀ। ਇਹ ਬੋਰਾਂ ਸਟਾ ਕਵਰਾਂ ਵਾਲਾ। ਹਾਂਜੀ। ਪਰਾਂ ਗੋਰਿਆਂ ਵਾਲਾ। ਹਾਂਜੀ। ਨਾਨਕੋਟ ਨਾਰਾਂ ਦੁਆਰ ਪਰਾਂ ਨਾਨਕੋਟ ਪਰ ਬਿੰਨੀ। ਸਹੀ ਹੋ ਗਿਆ। 47 ਤੋਂ ਪਹਿਲੇ ਕੀ ਦੱਸਦੇ ਨੇ, ਕਿੱਡਾ ਕੁ ਵੱਡਾ ਪਿੰਡ ਹੁੰਦਾ ਸੀ ਇਹ ਉਸ ਟਾਈਮ ਏਡਾ ਵੱਡਾ ਨਹੀਂ ਸੀ। ਪੂਰਾ ਹੀ ਜੈਸੀ ਉਹ ਨਹੀਂ ਬਤਿਆ ਚੋਖਾ। ਸਿੱਖਾਂ ਦੀ ਬਰਾਦਰੀ ਰਹਿੰਦੀ ਸੀ ਜ਼ਿਆਦਾਤਰ ਇੱਥੇ? ਜੀ। ਲੰਬੜਦਾਰਾਂ ਦਾ ਨਾਮ ਯਾਦ ਹੈ ਕੋਈ? ਲੰਬੜਦਾਰ ਜੀ। ਯਾਦ ਹੈ ਸ਼ਦਾ ਨੰਬਰਦਾਰ। ਕੀ ਨਾਮ ਸੀ ਲੰਬੜਦਾਰ ਦਾ? ਰਹਿਮਤ ਨੰਬਰਦਾਰ। ਅੱਛਾ, ਰਹਿਮਤ ਲੰਬੜਦਾਰ। ਜੀ। ਇਹਦਾ ਮਤਲਬ ਮੁਸਲਮਾਨਾਂ ਦਾ ਲੰਬੜਦਾਰ ਸੀ। ਜੀ। ਨਾਥਾ ਵੀ ਸੀ। ਨਾਥਾ ਸਿੰਘ। ਨਾਥਾ ਨੰਦ ਸਿੰਘ। ਨਹੀਂ, ਸਿੰਘ ਨਹੀਂ। ਅੱਛਾ। ਉਹ ਮੁਸਲਮਾਨ ਸਨ। ਨਾਥਾ ਮੇਰਾ ਨਾਥਾ, ਬਾਬਾ ਨਾਥਾ। ਸਹੀ ਹੋ ਗਿਆ। ਹਾਂ। ਤੇ ਸਿੱਖਾਂ ਦੇ ਕਿੰਨੇ ਕੁ ਘਰ ਸੀ ਇਸ ਪਿੰਡ ਦੇ ਵਿੱਚ?
ਇੱਥੇ ਸਾਨੇ ਘਰ ਇੱਕ ਮੇਰੇ ਚਾਚੇ ਦਾ ਸੋਹਣ ਸਿੰਘ ਦਾ, ਅੱਛਾ ਇੱਕ ਵਾਰ ਬਾਬੇ ਗਾਣੇ ਦਾ, ਹਾਂ ਬਾਬਾ ਗਾਣਾ ਸੀ ਸਾਡਾ ਉਹ, ਇੱਕ ਵਾਰ ਗੁਲਾਮ ਰਸੂਲ ਸਿੰਘ ਉਹ ਦੇਵਾ ਸਿੰਘ, ਅੱਛਾ ਇਹ ਤਰ੍ਹਾਂ ਘਰ ਸਾਨੇ ਇੱਥੇ। ਅੱਛਾ ਇਹ 4-5 ਘਰ। ਦੇਵੀ ਦਿੱਤਾ ਠੀਕ ਹੈ ਨਾ, ਗਹਿਣਾ ਸਿੰਘ, ਜਮੀਤਾ ਸਿੰਘ, ਅੱਛਾ ਠੀਕ ਹੈ ਨਾ। ਕੋਈ ਭਰਾ ਸਨ, ਕੋਈ ਕਿਸੇ ਦਾ ਨਾਂ ਕਸੀਟਾ ਸਿੰਘ ਸੀ, ਕਿਸੇ ਦਾ ਨਾਂ ਬੂਟਾ ਸਿੰਘ ਸੀ, ਅੱਛਾ ਕਿਸੇ ਦਾ ਨਾਂ ਸ਼ਿੰਗਾਰਾ ਸਿੰਘ, ਸਹੀ ਹੋ ਗਿਆ। ਸਾਡੇ ਨਾਨੇ ਦਾ ਨਾਂ ਸੀ ਸੋਹਣ ਸਿੰਘ। ਅੱਛਾ ਸੋਹਣ ਸਿੰਘ, ਹਾਂਜੀ। ਸਹੀ ਹੋ ਗਿਆ। ਅੱਛਾ ਮਾਂ ਜੀ, ਤੁਹਾਡੀ ਜਿਹੜੀ ਰਿਸ਼ਤੇਦਾਰੀ ਸੀ, ਤੁਹਾਡੀ ਵਾਲਦਾ ਦੀ, ਤੁਹਾਡੇ ਵਾਲਦ ਦੀ, ਆਲੇ ਦੁਆਲੇ ਕਿਹੜੇ ਕਿਹੜੇ ਪਿੰਡਾਂ 'ਚ ਸੀ? ਉਹ ਡੋਗਰਾ ਵਾਲੇ ਸਿੱਖਦੇ ਹੀ ਸੰਗ ਕਿਤੇ, ਅੱਛਾ ਡੋਗਰਾਂ ਵਾਲੇ ਸੀ। ਡੋਗਰਾ ਵਾਲੇ ਸੀ। ਡੋਗਰਾਂ ਵਾਲੇ ਕੌਣ ਰਹਿੰਦਾ ਸੀ ਤੁਹਾਡਾ? ਮੇਰੀ ਨਾਨੀ ਸੋਚ। ਅੱਛਾ ਨਾਨੀ ਸੀ। हाँ मामे टुर गए ना, उधर पुधर गए। नानी तक मेरी मासी दो रह गई, ਅੱਛਾ ਉਹ ਇੱਥੇ ਰਹਿ ਗਏ ਸੀ इतनी ਪਾਕਿਸਤਾਨ? रह गई। ਸਹੀ। मेरी मां ने ब्याह में देना तो राह पै गया, ਅੱਛਾ इतनी रह गई। ਉਹ ਫਿਰ ਤੁਹਾਡੀ ਮਾਂ ਦੇ ਨਾਲ ਹੀ ਰਹੀਆਂ ਇੱਥੇ? हाँ जी इतनी रह गई। ਨਾਨੀ ਦਾ ਕੀ ਨਾਂ ਸੀ? कबर होंदी थी उनका नाम। और ब्याह में तेरे में छिले कटदी सी, ਹਾਂਜੀ मेहनत करदी सी, उधर पुधर पुत्र टुर ਹਾਂਜੀ ਉਸ ਵੇਲੇ ਤਾਂ ਫਿਰ ਇਹੀ ਹੋ ਗਿਆ ਨਾ हाँ ਹਾਲਾਤ। तो तेरे में ताई पुणे करती सी ते माला से माला माँ माला माँ माला अच्छा, माँ माला। माँ माला आंदा ਸਹੀ ਹੋ ਗਿਆ। ਤੇ ਮਾਸੀ ਦਾ ਤੁਹਾਡੀ ਦਾ ਕੀ ਨਾਂ ਸੀ? मासी नाते फमीदा। ਫਮੀਦਾ। हाँ जी ਸਹੀ ਹੋ ਗਿਆ। ਅੱਛਾ ਮਾਂ ਜੀ, 47 ਦੇ ਰੋਲਿਆਂ ਦਾ ਤੁਹਾਨੂੰ ਨਹੀਂ ਯਾਦ ਹੋਣਾ, ਨਹੀਂ। ਲੇਕਿਨ ਤੁਸੀਂ ਆਪਣੇ ਵਾਲਦਾ ਕੋ ਪੁੱਛਿਆ ਹੋਣਾ ਕੀ ਹੋਇਆ ਸੀ ਉਸ ਵੇਲੇ, ਹਾਲਾਤ ਕੀ ਪੈਦਾ ਹੋਏ ਸੀ ਜਿਹੜਾ ਉਹਨਾਂ ਨੂੰ ਇੱਥੇ ਰਹਿਣਾ ਪੈ ਗਿਆ? ਤੁਹਾਡੇ ਹਾਲਾਂਕਿ ਅੱਧੇ ਰਿਸ਼ਤੇਦਾਰ ਇੰਡੀਆ ਚ ਉਹ ਲਿਖਾਂਦੇ ਸਨ, ਸਿੱਖ ਲਿਆਉਂਦੇ ਲਿਖਾਂਦੇ ਸਨ ਤੇ ਨਹੀਂ ਸਨ ਜਾਂਦੇ, ਲੁਕ ਜਾਂਦੇ ਸਨ। ਜਾਣਾ ਨਹੀਂ ਸਨ ਚਾਹੁੰਦੇ, ਜਾਣਾ ਨਹੀਂ ਸਨ ਚਾਹੁੰਦੇ ਹਿੰਦੁਸਤਾਨ। ਤੇ ਉਹਦਾ ਬਾਬਾ ਸੀ ਨਾ, ਬਾਬਾ ਹਯਾਤ, ਉਹ ਲੈ ਗਿਆ ਆਪਣੇ ਉਹ ਕਬਰਾਂ। ਦੋਸਤ ਬਣਿਆ। ਹਾਂ ਕਬਰਾਂ ਦੋਸਤ ਬਣ ਗਿਆ, ਭਰਾ ਬਣ ਗਿਆ ਅੱਛਾ। ਮੇਰੇ ਚਾਚੇ ਦਾ, ਉਹ ਲੈ ਗਿਆ। ਅੱਛਾ ਮੈਨੂੰ ਪਤਾ ਲੱਗਿਆ ਉਸ ਵੇਲੇ ਜਿੱਥੇ ਵੀ ਆਉਂਦੇ ਸੀ ਇਸ ਪਿੰਡ ਦੇ ਵਿੱਚ ਹਮਲਾ ਆਉਂਦੇ ਸਨ ਆਉਂਦੇ ਸਨ। ਆਂਦੇ ਛਕੜਾ ਲੈ ਕੇ ਮੇਰੇ ਬੇਬੇ ਐਸੇ ਆਉਂਦੇ ਸਨ, ਨਿੱਕੇ ਨਿੱਕੇ ਡੋਗਰੇ ਤੋਂ ਲਿਖਾਂਦੇ ਸਨ ਨਹੀਂ। ਹਿੰਦੁਸਤਾਨ ਨੂੰ। ਦੂਜਾ ਜਿੱਥੇ ਆਉਂਦੇ ਸਨ ਗਰੁੱਪ ਜਿਹੜੇ ਨਾ ਕਤਲੋ ਗਾਰਤ ਕਰਦੇ ਸਨ, ਤੇ ਇਸ ਤੋਂ ਯਾਨੀ ਕਿ ਛੁਪ ਕੇ ਨਾ, ਹਾਂਜੀ। ਤੇ ਉਹ ਬਾਬੇ ਹਯਾਤ ਕੋਲ ਇਹ ਫੈਮਿਲੀ ਚਲੀ ਗਈ। ਉਹ ਲੈ ਗਿਆ, ਅੱਛਾ ਲੈ ਬਾਬਾ ਗਿਆ ਹਯਾਤ ਸਨ। ਨੇ ਸੀਨੇ ਤੁਹਾਡੀ ਕੋਲ। ਹਿਫਾਜ਼ਤ ਕੀਤੀ? ਹਾਂਜੀ ਬੜੀ ਅੱਛਾ ਫਾਇਦਾ ਸੀਨਾ ਜੱਟ ਸੀ ਉਹ? ਜੀ ਛੀਨਾ। ਛੀਨਾ ਜੱਟ, ਛੀਨਾ ਸਹੀ ਹੋ ਜੱਟ। ਗਿਆ। ਉਹ ਵੀ ਤੁਹਾਡੇ ਜਿੰਦਾ ਤੁਸੀਂ ਸਰਾ ਜੱਟ ਹੋ? ਅਸੀਂ ਸਰਾ ਜੱਟ, ਸਹੀ ਹੋ ਗਿਆ। ਨਾਨਕੇ ਤੁਹਾਡੇ ਮੱਲੀ ਜੱਟ? ਹਾਂ ਮੱਲੀ ਜੱਟ। ਸਹੀ ਹੋ ਗਿਆ। ਹਾਂ। ਅੱਛਾ ਮਾਂ ਜੀ, ਫਿਰ ਉਸ ਤੋਂ ਬਾਅਦ 47 ਦੇ ਵੇਲੇ ਤੁਸੀਂ ਲੋਕ ਇੱਥੇ ਰਹਿ ਗਏ ਤੇ ਤੁਹਾਡੇ ਜਿਹੜੇ ਰਿਸ਼ਤੇਦਾਰ ਸੀ ਚਲੇ ਗਏ। ਕਦੀ ਇੰਡੀਆ ਤੁਹਾਡੇ ਵਿੱਚੋਂ ਕੋਈ ਗਿਆ ਉੱਥੇ, ਕੋਈ ਆਪਣੇ ਰਿਸ਼ਤੇਦਾਰਾਂ ਦਾ ਪਤਾ ਕਰਨ ਗਿਆ? ਇੱਕ ਮੇਰਾ ਭਰਾ ਮੇਰਾ ਗਿਆ ਸੀ ਅੱਛਾ। ਹਿੰਦੁਸਤਾਨ। ਭਾਈ ਦਾ ਕੀ ਨਾਮ ਸੀ ਤੁਹਾਡੇ ਦਾ? ਉਹਦਾ ਨਾਂ ਸੀ ਇੰਤਜਾ ਕਰਤਾਰ ਸਿੰਘ। ਕਰਤਾਰ ਸਿੰਘ। ਅੱਛਾ। ਕਰਤਾਰ ਸਿੰਘ ਮੁਹੰਮਦ ਨਵਾਜ਼। ਸੋਹਣ ਮਾਮਦਰ ਮਾਰਿਆ ਸੀ ਮੈਨੂੰ। ਹਾਂਜੀ ਅੱਛਾ ਉਹ ਗਏ ਸਨ? ਗਏ ਸਨ, ਨਹੀਂ ਮਾਮੇ ਲੱਭੇ। ਇੱਕ ਸਾਡੇ ਪਿੰਡ ਦਾ ਸਾਡਾ ਆਪਣਾ ਲੱਗਦਾ ਸੀ, ਲੱਭਾ ਉਹਦਾ ਨਾਂ ਸੀ, ਉਹਦੇ ਕੋਲ ਰਿਹਾ ਮੁੜ। ਅੱਛਾ ਇੰਡੀਆ 'ਚ? ਹਾਂ ਲੱਭਾ ਸੀ ਉਹਦਾ ਨਾਂ। ਅੱਛਾ ਲੱਭਾ ਸਿੰਘ। ਉਹ ਸਿਆਣ ਲਿਆ ਵੀ ਤੂੰ ਕਿੱਥੋਂ ਆਇਆ, ਉਹ ਸੁੱਥ ਰੱਖਿਆ ਆਪਣੇ ਕੋਲ, ਨਾਨਕੇ ਨਹੀਂ ਲੱਭੇ। ਅੱਛਾ ਨਾਨਕੇ ਨਹੀਂ ਲੱਭੇ। ਨਾ ਇਹਦਾ ਮਤਲਬ ਕੋਸ਼ਿਸ਼ ਕਰਦੇ ਰਹੇ ਤੁਸੀਂ ਕਿ ਹਾਂ। ਸਾਡੇ ਨਾਨਕੇ ਤੁਹਾਡੇ ਲੱਭ ਮਾਮਾ ਦਾ ਨਾਂ ਕੀ ਸੀ? ਜਾਣ। ਮਾਮੇ ਦਾ ਨਾਂ ਨਹੀਂ ਨਾ ਮੈਨੂੰ ਲੱਗਦਾ ਇਹਨੂੰ ਮਾਮੇ ਯਾਦ। ਦਾ ਨਾਮ ਆਉਂਦੇ ਨਹੀਂ। ਨਾਨੇ ਦਾ ਵੀ ਨਾਂ ਨਹੀਂ ਯਾਦ। ਵੀਰੂ ਸਿੰਘ ਨਹੀਂ ਸੀ? ਬੇਬੇ ਐਂ ਸੀ ਵੀਰ ਸਿੰਘ ਇੱਕ ਨਾਂ ਤੇ, ਇੱਕ ਅੱਛਾ, ਨਾਂ ਵੀਰ ਕਰਤਾਰ ਸਿੰਘ। ਸਿੰਘ। ਮਾਂ ਜੀ ਅਸੀਂ ਇੱਕ ਨਾਂ ਇਨਸ਼ਾਅੱਲਾ ਖਰੇ ਕਰਤਾਰ ਸਿੰਘ ਆਂਦੇ ਸੀ ਅੱਛਾ ਬੇਬੇ। ਕਰਤਾਰ ਸਿੰਘ। ਹਾਂ। ਅਸੀਂ ਕੋਸ਼ਿਸ਼ ਕਰਾਂਗੇ, ਸਾਡਾ ਨਾ ਰਾਬਤਾ ਵੀ ਹੈਗਾ ਇਨਸ਼ਾਅੱਲਾ, ਜਿਹੜੇ ਉੱਥੋਂ ਦੇ ਨਾ ਪਿੰਡ ਦੇ, ਜਿਹੜੇ ਨਾਨਕਿਆਂ ਦਾ ਤੁਹਾਡਾ ਪਿੰਡ ਹੈ, ਹਾਂ ਉੱਥੋਂ ਦੇ ਜਿਹੜੇ ਵੀ ਜਿੱਥੇ ਵੀ ਸਿੱਖ ਰਹਿੰਦੇ ਨੇ ਇੰਡੀਆ 'ਚ, ਇਨਸ਼ਾਅੱਲਾ ਅਸੀਂ ਉਹਨਾਂ ਨੂੰ ਪੁੱਛਾਂਗੇ ਕਿ ਤੁਹਾਡੇ ਨਾਨਕਿਆਂ ਵਿੱਚੋਂ ਕੋਈ ਬੰਦਾ ਜਿਉਂਦਾ ਹੋਵੇ ਕੋਈ ਨਹੀਂ। ਤੇ ਰਾਬਤਾ ਕਰਨ ਦੀ ਹੋ ਕੋਸ਼ਿਸ਼ ਸਕਦਾ ਉੱਥੇ ਕਰਾਂਗੇ। ਕੋਈ ਹੋਵੇ। ਕਿਉਂਕਿ ਤੁਹਾਡੀ ਵੀ ਮਾਸ਼ਾਅੱਲਾ ਅੱਗੇ ਹਿੰਦੁਸਤਾਨ ਨਾ ਹੋਏ ਤਾਂ ਹੋਵੇ ਇੱਥੇ। ਨਹੀਂ ਹਿੰਦੁਸਤਾਨ 'ਚ ਹੀ। ਡੋਗਰਾ ਇੱਥੇ ਨਹੀਂ, ਡੋਗਰਾਂ ਵਾਲੇ ਨਹੀਂ, ਹਿੰਦੁਸਤਾਨ 'ਚ। ਹਿੰਦੁਸਤਾਨ ਮੇਰੇ ਮਾਮੇ ਦੋ ਘਰ ਮੇਰੀ ਨਾਨੀ ਆਈ ਸੀ ਤੇ ਇੱਕ ਮਾਸੀ, ਹੂੰ। ਤਿੰਨ ਭੈਣ ਭਰਾ ਗਏ ਚਲੋ ਉਹਨਾਂ ਦੇ ਕੋਈ ਨਾ ਕੋਈ ਖਾਨਦਾਨ ਦੇ ਵਿੱਚੋਂ ਜੀ ਮਿਲੇਗਾ ਉਹਨੇ ਦੇ। ਤੇ ਕੋਸ਼ਿਸ਼ ਕਰਾਵਾਂਗੇ ਤੁਹਾਡੀ ਮਿਲਾਪ ਆਪਸ 'ਚ ਹੋ ਜਾਵੇ। ਚਲੋ ਭਲਾ ਇਨਸ਼ਾਅੱਲਾ ਜਿਉਂਦਾ ਰਹਿੰਦਾ। ਮਾਂ ਜੀ, ਤੁਹਾਡੇ ਵਾਲਦਾ ਨੇ ਜਾਂ ਚਾਚਾ ਜੀ ਨੇ ਇਸਲਾਮ ਕਬੂਲ ਕਿੱਦਾਂ ਕੀਤਾ ਸੀ? ਕੋਈ ਜ਼ਬਰਦਸਤੀ ਹੋਈ ਸੀ ਤੁਹਾਡੇ ਨਾਲ? ਹੂੰ। ਸਲਾਮ ਅੱਲਾ ਦਾ ਹੁਕਮ ਨਾ ਕਰ ਲੈ, ਆਨਾ ਮੁਸਲਮਾਨ ਨੇ ਸਰਨਾ ਉਹਨਾਂ ਦੀ ਜਾਇਦਾਦ ਇੱਥੇ ਸੀ, ਸਾਰੀ ਜਾਇਦਾਦ ਉਹ ਜਾਣਾ ਨਹੀਂ ਸਨ ਚਾਹੁੰਦੇ। ਉਹਨਾਂ ਆਖਿਆ ਸਾਨੂੰ ਨਹੀਂ ਜਾਣਾ, ਅਸੀਂ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰਨਾ ਚਾਹੁੰਦੇ ਹਾਂ, ਅਸੀਂ ਇੱਥੇ ਰਹਿਣਾ ਚਾਹੁੰਦੇ ਅੱਛਾ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ। ਹਾਂਜੀ ਹਾਂ। ਇਹ ਜਾਇਦਾਦ ਸਾਰੀ ਆ ਜਿਹੜੇ ਘਰ ਹੈ ਨਾ, ਹਾਂਜੀ। ਇਹ ਵੀ ਉਹਨਾਂ ਦੀ ਜ਼ਮੀਨ ਜ਼ਰੀ ਜ਼ਮੀਨ ਹੈ ਜੀ, ਅੱਛਾ ਠੀਕ ਹੈ ਨਾ। ਚਾਰ ਪਿੱਛੇ ਵੀ ਤੇ ਇਹ- ਚੌਂ ਪਾਸੇ ਪਿੰਡਾਂ ਪਿੰਡ ਦੇ ਚੌਂ ਪਾਸੇ ਇਸ ਪਾਸੇ ਝੰਡਾ ਜਿਹਾ ਲੱਗਾ ਹੈ, ਚੌਂ ਇਹ ਵੀ ਪਾਸੇ ਇਹਨਾਂ ਦੀ ਜ਼ਮੀਨ ਸੀ, ਫਿਰ ਖਰਾਕ ਨਾਲ ਯਾਨੀ ਕਿ ਲੈ ਗਏ। ਇੱਥੇ ਨਹਿਰਾਂ ਕੋਲ ਵੀ ਹੈ, ਇਸ ਪਾਸੇ ਵੀ ਹੈ, ਚੌਂ ਕੱਸੋ ਪਾਸੇ ਕੇ ਵਾਲੇ road ਜ਼ਮੀਨ। ਤੇ, ਠੀਕ ਹੈ ਨਾ।
ਪਿੰਡ ਦੀ ਜ਼ਮੀਨ ਇਹਨਾਂ ਦੀ ਸੀ ਸਾਰੀ, ਅੱਛਾ ਤਾਂ ਹੀ ਜ਼ਿਆਦਾ ਇਹਨਾਂ ਦੀ ਸੀ। ਤਾਂ ਹੀ ਫਿਰ ਉਹ ਗਏ ਨਹੀਂ ਹੈ ਇੱਥੋਂ ਜੀ ਹਾਂਜੀ ਆਪਣਾ ਅਸੀਂ ਛੱਡ ਕੇ ਨਹੀਂ ਗਏ। ਇਹ ਪਾਸੇ ਸਾਹਮਣੇ ਜੋ ਜਿਹੜੇ ਦੂਜੇ ਉੱਤੋਂ ਆਏ ਨਾ ਹਾਂਜੀ ਗੁਰਦਾਨ ਕੀ ਸੁਰਾ ਕੀ ਹਾਂਜੀ ਇਹ ਜਨਾਬ ਸਭ ਤੋਂ ਆਣ ਕੇ ਦਿੱਤੇ। ਹਾਂ ਸਹੀ ਹੋ ਗਿਆ। ਅਸਲ ਮਾਲਕ ਹੈ ਹੀ ਸਨ। ਅਸਲ ਮਾਲਕ ਮੇਰਾ ਪਿਓ ਦਾਦਾ ਹੀ ਯਾਨੀ ਕਿ ਜਾਣਾ ਨਹੀਂ ਸਨ ਚਾਹੁੰਦੇ। ਤੇ ਜਿਹੜੇ ਹਿੰਜਰਾ ਸਨ ਉਹ ਵੀ ਇੱਥੇ ਮੁਸਲਮਾਨ ਹੋ ਕੇ ਰਹਿ ਗਏ ਸੀ। ਉਹ ਵੀ ਉਹ ਜਨਾਬ ਉਹ ਕੱਦੀ ਦੇ ਸਨ ਮਗਰੋਂ ਲਾਮੋ ਆਏ। ਉਹ ਹੀ ਲਾਉਂਦੇ ਉਹ ਹਿੰਦਰਾ ਇੱਥੇ ਆਏ ਸਨ। ਉਹਨਾਂ ਦਾ ਹੁਣ ਸਾਨੂੰ ਕੀ ਪਤਾ ਹੈ ਕਿ ਉਹ ਸਭ ਬੂਟੇ ਉਹ ਜਿਹੜੇ ਸਲਖਣ ਕੋਈ ਦਾ ਘਰ ਨੇ ਨਾ 4-5 ਘਰ ਬੂਟਾ ਉਹ ਪਹਿਲਾਂ ਹੀ ਸਲਖਣ ਦਾ। ਮੁਸਲਮਾਨ ਸਨ। ਅੱਛਾ ਪਹਿਲੇ ਬੂਟਾ ਸਲਖਣ ਦਾ ਉਹ ਤੇ ਮੁਸਲਮਾਨ ਨੇ ਸਿੱਖੀ ਸਨ ਸਹੀ ਹੋ ਗਿਆ। ਤੇ ਇੱਕ ਹੋਰ ਘਰ ਅੰਜਰਾਵਾਂ ਦਾ ਇੱਥੇ ਰਹਿ ਗਿਆ, 2 ਘਰ। ਬੂਟਾ ਉਹ ਤੇ ਸਿੱਖੋ ਮੁਸਲਮਾਨ ਸਲਖਣ ਦਾ ਤੇ ਇੱਕ ਮਮਦੀਨ ਸੁੰਦਰ ਦਾ ਕੌਣ ਰਹਿ ਗਿਆ ਸੀ? ਮਮਦੀਨ ਸੁੰਦਰ ਦਾ ਸਿੱਖਾ ਸਾਡੇ ਕੋਲ ਪਰਾਂ ਉਹ ਵੀ ਇੱਥੇ ਉਹ ਵੀ ਸਿੱਖੀ ਸਨ। ਅੱਛਾ। ਸਿੱਖ ਸਨ ਬਾਅਦ ਚ ਹੋਏ ਨੇ ਮੁਸਲਮਾਨ। ਅੱਛਾ ਉਹ ਵੀ ਬਾਅਦ ਚ ਹੋਇਆ। ਹਾਂ ਬਾਅਦ ਚ ਬੂਟਾ ਇੱਕ ਦਾ ਨਾਂ ਹੈ, ਉਹ ਸਲਖਣ ਦਾ ਸੀ ਪਿਓ ਦਾ ਉਹ ਵੀ ਸਲਖਣ ਇੱਥੇ ਸੀ। ਰਹਿ ਗਿਆ। ਸਲੱਖਣ ਸੀ। ਸਲੱਖਣ ਹਾਂਜੀ ਸਹੀ ਹੋ ਗਿਆ। ਠੀਕ ਹੈ ਨਾ। 2 ਘਰ ਉਹਦੀ 60 ਕਿੱਲੇ ਸੀ। ਇਹਦੀ ਮੇਰੇ ਖਿਆਲ ਇਹਦੀ ਵੀ ਉਨੀ ਸੀ, ਇਸ ਵੇਚ ਛੱਡੀ ਤੇ ਆਪਣੀ। ਮਾਂ ਜੀ ਉਹਨਾਂ ਦੀ ਕਿੰਨੀ ਸੀ? ਇਹਨਾਂ ਦੀ ਹਾਂਜੀ ਇਹਨਾਂ ਦੀ 500 ਕਨਾਲ ਤੋਂ ਉੱਤੇ ਸੀ ਅੱਛਾ ਜੀ। ਵਾਹ ਜੀ ਵਾਹ। ਕੋਈ ਬੜੀ ਸੀ ਤਾਂ ਜਾਣਦੇ ਨੇ ਸਾਨੂੰ 500-600 ਕਨਾਲ ਸੀ ਇਹਨਾਂ ਦੀ। ਅੱਛਾ ਅੱਛਾ ਇਹਨਾਂ ਦੇ ਵਾਲਦ ਦਾ ਹਿੱਸਾ, ਬਾਕੀ ਸਾਰੇ ਪਿੰਡ ਦੀ ਮਸਲ ਇੱਕੋ ਹੀ ਦਾਦੇ ਦੀ ਜਮੀਤੇ ਦੀ ਅੱਛਾ 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 ਵਾਲਦ ਦਾ ਹੀ। ਚਾਚੇ ਦਾ ਤੇ ਵਾਲਦ ਦਾ। ਹਿੱਸਾ ਵਾਲਦ ਦਾ ਹਿੱਸਾ। ਭਾਈ ਸਨ ਉਹਨਾਂ ਦੇ। ਚਾਚੇ ਦਾ ਤੇ ਵਾਲਦ ਦਾ। ਤੇ ਮਾਂ ਜੀ ਤੁਹਾਡੇ ਪਿੰਡੋਂ ਜਿਹੜੇ ਲੋਕ ਇੱਥੋਂ ਗਏ ਨੇ ਇੰਡੀਆ, ਉਹਨਾਂ ਵਿੱਚੋਂ ਕੋਈ ਮੁੜ ਕੇ ਕਿਸੇ ਨੇ ਫੇਰਾ ਮਾਰਿਆ ਇੱਥੇ? ਕੋਈ ਮਿਲਣ ਆਇਆ ਕੋਈ? ਕੋਈ ਨਹੀਂ ਆਇਆ। ਇੱਕ ਦਿਨ ਦੱਸਿਆ ਜਵਾਨ ਸਿੰਘ ਗੰਦਨਾ ਸੀ ਮੇਰੇ ਚਾਚੇ ਦਾ ਮਸੇਰ ਸੀ, ਉਹ ਹੁੰਦਾ ਸੀ ਮਿਲਣ। ਅੱਛਾ ਉਹ ਆਉਂਦਾ ਸੀ। ਉਹ ਮਿਲਣਾ ਹੁੰਦਾ ਕੀ ਦੱਸਦਾ ਸੀ ਕਿੱਥੇ ਬੈਠੇ ਨੇ ਜਾ ਕੇ? ਪਾਣੀਪਤ ਕਰਨਾ ਅੱਛਾ ਪਾਣੀਪਤ ਕਰਨਾਲ। ਹਾਂਜੀ। ਕੋਈ ਖਤ ਪੱਤਰ ਦਾ ਵੀ ਰਾਬਤਾ ਨਹੀਂ ਤੁਹਾਡਾ ਉਹਨਾਂ ਨਾਲ ਹੁਣ? ਹੁਣ ਕੋਈ ਨਹੀਂ, ਕੋਈ ਸ਼ੰਕਰ ਮਰ ਗਏ ਨੇ ਕੁੱਤਰ ਗਏ ਨੇ ਕੀ ਪਤਾ। ਉਹਦੇ ਦਿਲ ਕਰਦਾ ਕਿ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਹੋ ਜਾਵੇ? ਤੋਂ ਲਟੇਰੇ ਆਣ ਆ ਦਿਲ ਕਰਦਾ ਹੀ ਹੁਣ ਉਹਨਾਂ ਦਿਲ ਕਰੇ ਤਾਂ ਮਿਲ ਗਏ ਨਹੀਂ ਇਤਨਾ ਅੱਛਾ ਦਿਲ ਤਾਂ ਕਰਦੇ ਹੀ ਨਾਨਕੇ ਹੀ ਸਨ। ਹਾਏ ਹਾਏ ਹਾਏ। ਕੋਸ਼ਿਸ਼ ਕਰਾਂਗੇ ਮਾਂ ਜੀ ਤੁਹਾਡਾ ਰਾਬਤਾ ਕਰਵਾਈਏ। 72-73 ਸਾਲ ਹੋ ਗਏ। ਇੱਥੇ ਮੇਰਾ ਦਾ ਇੱਕ ਭਤੀਜਾ ਲੱਗਦਾ ਸੀ, ਫੌਤ ਹੋ ਗਿਆ ਹੈ। ਤੇ ਉਹਦੇ ਨਾਨਕੇ ਕਿੱਥੇ ਸਨ? ਯਕੂਬ ਦੇ ਚੱਬੇ। ਨਾਨਕੇ ਚੱਬੇ ਨਹੀਂ ਸਨ ਹੁੰਦੇ ਸਨ ਤੇ ਬੁੱਢੇ ਖੂਹ ਤੇ। ਅੱਛਾ ਬੁੱਢੇ ਖੂਦ। ਹਾਂਜੀ ਤੇ ਉਹਦਾ ਨਾ ਮਾਮਾ ਤੇ ਮਾਮੀ ਇੱਥੇ ਆਏ ਸਨ ਮਿਲਣ। ਠੀਕ ਹੈ ਨਾ। 2-3 ਦਫਾ ਆਏ ਨੇ ਅੱਛਾ ਇੰਡੀਆ ਚ। ਠੀਕ ਹੈ। ਹੁਣ ਉਹ ਫੌਤ ਹੋ ਗਿਆ ਹੈ, ਹੁਣ ਮੇਰਾ ਖਿਆਲ ਹੈ ਕੋਈ ਨਹੀਂ ਆਇਆ ਨਹੀਂ ਹੁਣ ਕੋਈ ਨਹੀਂ ਜੀ। ਆਉਂਦੇ ਸਨ, ਮਹੀਨਾ ਰਹਿ ਜਾਂਦੇ ਸਨ। ਚਲੋ ਜੀ ਅਗਰ ਤੁਹਾਡਾ ਰਾਬਤਾ ਹੋ ਗਿਆ ਨਾ ਤਾਂ ਅਸੀਂ ਇਨਸ਼ਾਅੱਲਾ ਗੱਲ ਕਰਾਉਣ ਆਵਾਂਗੇ ਤੁਹਾਡੀ, ਤੇ ਫਿਰ ਆਪਸ ਵਿੱਚ ਤੁਸੀਂ ਇਨਸ਼ਾਅੱਲਾ ਮੁਲਾਕਾਤ ਤੁਹਾਡੀ ਕਰਾ ਦੇਵਾਂਗੇ। ਪਲਾ ਜੇ ਲਗਾ ਬਹੁਤ ਮਿਹਰਬਾਨੀ ਮਾਂ ਜੀ ਜੋ ਤੁਹਾਨੂੰ ਯਾਦ ਸੀ ਤੁਸੀਂ ਦੱਸਿਆ, ਕਿਉਂਕਿ ਉਸ ਵੇਲੇ ਉਮਰ ਤੁਹਾਡੀ ਛੋਟੀ ਸੀ ਲੇਕਿਨ ਫਿਰ ਵੀ ਤੁਹਾਡੇ ਮਾਂ ਜੀ ਨੇ ਜੋ ਤੁਹਾਨੂੰ ਦੱਸਿਆ ਸੀ ਤੁਹਾਨੂੰ ਯਾਦ ਸੀ। ਹਾਂ ਮੇਰੇ ਰੋਂਦੇ ਸੀ ਭਰਾਵਾਂ ਨੂੰ ਤੇ ਭੈਣ ਨੂੰ। ਭਰਾ ਕੀ ਉਹ ਤਾਂ ਚਲਾ ਗਿਆ ਸਨ? ਮਾਮੇ ਮੇਰੇ 2 ਗਏ ਤੇ ਇੱਕ ਉਹਨਾਂ ਨੂੰ ਰੋਂਦੀ ਰਹੀ? ਰੋਂਦੀ ਸੀ। ਭਰਾ ਸਨ ਮਾਮੇ ਮਾਂ ਫਿਰ ਦੇ ਰੌਲੇ ਪੈ ਗਏ ਤੇ ਇੱਕ ਮਾਂ ਤੇ ਇੱਕ ਭੈਣ ਤੈਨੂੰ ਦੱਸਿਆ ਵਿਆਹ ਦੇਣ ਆਈ ਤੇ ਰੌਲੇ ਪੈ ਗਏ ਮਗਰ। ਐਵੇਂ ਦੇ ਜਾੜੇ ਪਏ ਕਿ ਘਰਾਂ ਦੇ ਘਰ ਉਜੜ ਗਏ। ਹਾਂ ਤੇ ਆਪਣੀ ਖੁਸ਼ੀ ਨਾਲ ਯਾਨੀ ਕਿ ਨਹੀਂ ਗਏ ਨਾ, ਇਹਨਾਂ ਨੂੰ ਕਿਸੇ ਜ਼ਬਰਦਸਤੀ ਮੁਸਲਮਾਨ ਨਹੀਂ ਕੀਤਾ। ਸਾਨੂੰ ਕਿਸੇ ਆਪਣੀ ਜਾਇਦਾਦ ਆਪਣੀ ਵਾਸਤੇ ਸਾਡੀ ਜਾਇਦਾਦ ਇੱਥੇ ਆ ਕੇ ਇਹਨਾਂ ਦੇ ਦੱਸਿਆ ਅਸੀਂ ਨਹੀਂ ਜਾਣਾ ਇੱਥੇ। ਤੇ ਲੋਕ ਇਹਨਾਂ ਨੂੰ ਪੈਂਦੇ ਸਨ। ਯਾਨੀ ਕਿ ਮਾਲ ਲੈ ਜਨਾਨੀਆਂ ਖੋਹਣ ਨੂੰ ਗਏ ਸਾਰੇ ਸਮਾਨ ਲੈ ਗਏ ਘਰੋਂ ਕੋ ਲੁੱਟ ਕੇ। ਤੁਹਾਡੇ? ਹਾਂਜੀ ਇੱਥੇ ਤਾਂ ਫਿਲਹਾਲ ਸਾਰੇ ਲੈ ਗਏ। ਪਤਾ ਨਹੀਂ ਕੌਣ ਲੈ ਗਿਆ। ਨਾਮ ਦੇ ਆਏ ਸਨ। ਤੇ ਬੀਬੀਆਂ ਵੀ ਖੋਣ ਨੂੰ ਪੈਂਦੇ ਸਨ, ਮਾਲ ਵੀ ਜ਼ਮੀਨ ਵੀ ਮਾਰ ਕੇ ਨਾ ਜ਼ਮੀਨ ਸ਼ਮੀਨ ਬੰਦਾ ਆਪ ਲੈ ਲਈ। ਠੀਕ ਹੈ ਨਾ। 2 ਇਹ ਫਿਰ ਸੰਡੀ ਲੁੱਕ ਉਹਨੇ ਗਏ। ਚਾਚਾ ਉਦੋਂ ਕੇ ਮਿਲਟਰੀ ਵੀ ਵਿਆਹ ਪੈਂਦੀ ਸੀ ਇੰਡੀਆ ਦੀ। ਅੱਗੇ ਚਾਚਾ ਮੇਰੇ ਵਿਆਹ ਜਾਣਾ ਸੀ ਨਹੀਂ ਚੱਬੇ ਸਨ ਸਿੰਘ। ਅੱਛਾ ਚੱਬੇ ਕਿਲੇ ਚੱਬਾ ਸੀ ਆਪਣਾ ਉੱਥੇ ਵਿਆਹ ਸੀ ਨਾਨਕਿਆਂ ਕੌਣ ਚੱਬੇ ਲਿਆ ਸੀ? ਤੇਰਾ ਚਾਚਾ ਅੱਛਾ ਹਾਂ ਜਿਆਦਾ ਸੀ ਸ਼ਿੰਗਾਰਾ ਸਿੰਘ। ਅੱਛਾ ਉਹ ਵਿਆਹ ਸੀ ਉੱਥੇ ਚੱਬੇ ਨਾਨਕਿਆਂ ਤੇ ਮਗਰੋਂ ਬੜੋ ਮੇਰਾ ਮਾਮਾ ਮੇਰਾ ਪਿਓ ਮਰ ਗਿਆ ਤਾਂ ਮਾਮੇ ਆਏ ਨਿਕਾਹ ਕਰਕੇ ਚਾਚੇ ਨਾਲ। ਅੱਛਾ ਵਾਲਦਾ ਦਾ ਯਾਨੀ ਕਿ ਨਾਨੀ ਸਾਡੀ ਦਾ ਮੇਰੇ ਮਾਂ ਅਬੇ ਅਸੀਂ ਕਿੱਥੇ ਨਾਨੇ ਦੇ ਚਲੇ ਭਾਈ ਗਏ। ਦਾ ਕਰ ਗਿਆ। ਅੱਛਾ ਅੱਛਾ ਨਾਨੇ ਦੇ ਭਾਈ ਨਾਲ ਕਰ ਹਾਂਜੀ ਸਹੀ ਹੋ ਗਿਆ ਕਿਉਂਕਿ ਤੁਹਾਡੇ ਵਾਲਦ ਤੇ ਬਾਬਾ ਦੇਰ ਦੇ ਫੌਤ ਹੋ ਗਏ ਤੁਸੀਂ ਹਾਂ ਦੱਸਿਆ। ਬੜੇ ਚਿਰ ਦੇ ਮੇਰੇ ਭਰਾ ਨੂੰ 50-60 ਸਾਲ ਹੋ ਗਏ ਮਰੇ ਸਹੀ ਹੋ ਗਿਆ। ਹਾਂ ਤੇ ਉਹ ਫਿਰ ਆਪਣੇ ਮਰਜ਼ੀ ਨਾਲ ਇੱਥੇ ਹੀ ਰਹਿ ਗਏ। ਉਹ ਦੋਸਤ ਸੀ ਬਾਬਾ ਹਯਾਤ ਸ਼ੀਨਾ। ਬੜੀ ਗੱਲ ਹੈ ਜੀ ਉਹਨਾਂ ਨੇ ਬੜੀ ਹਿਫਾਜ਼ਤ ਹਾਂ। ਕੀਤੀ ਤੁਹਾਡੀ। ਅੱਲਾਹ ਨੂੰ ਜੰਨਤ ਨਸੀਬ ਇਹਨਾਂ ਆਖਿਆ ਵੀ ਅਸੀਂ ਜਾਣਾ ਨਹੀਂ ਚਾਹੁੰਦੇ। ਆਵੇ ਸਾਡੀ ਮਰ ਗਿਆ ਜਾਇਦਾਦ ਤੇ ਪੁੱਤਰ ਮਰ ਗਿਆ ਸੰਪੋਤਰੇ ਵੀ ਸੁੱਤਾ ਹੈ ਮਗਰ। ਸਹੀ ਸਹੀ ਲੇਕਿਨ ਦੁਆਵਾਂ ਹੀ ਨਿਕਲਦੀਆਂ ਤੁਹਾਡੇ ਦਿਲੋਂ। ਹਾਂਜੀ ਠੀਕ ਸਾਡੇ ਹੈ ਮਾਂ ਰਾਹ ਜੀ। ਅਖੀਰ ਵਿੱਚ ਸਾਡਾ ਘਰ ਇੱਕ ਬਣਿਆ ਸੀ ਕਮੀ ਸ਼ਾਦੀ ਤੇ ਵਰਤਣਾ ਵਰਤਾਂ। ਸਹੀ ਹੋ ਗਿਆ ਸਹੀ ਹੋ ਗਿਆ। ਚਲੋ ਜੀ ਅਸੀਂ ਹੁਣ ਇਨਸ਼ਾਅੱਲਾ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡਾ ਇੰਟਰਵਿਊ ਉੱਥੇ ਤੱਕ ਜਾਵੇ ਤੇ ਤੁਹਾਡਾ ਆਪਸ ਵਿੱਚ ਰਾਬਤਾ ਹੋ ਜਾਵੇ ਦੋਨੋਂ ਫੈਮਲੀਆਂ ਦਾ। ਬਹੁਤ ਸ਼ੁਕਰੀਆ।
ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।